ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ ਸੋ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੈਂ ਰਾਜਕਰਮਜੀਤ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 2 ਤਰੀਕ ਆ ਤੇ ਦਿਨ ਸੋਮਵਾਰ ਆ ਤੇ ਤੁਹਾਡੇ ਲਈ ਅੱਜ ਸਵੇਰ ਦਾ ਅਪਡੇਟ ਪ੍ਰੋਗਰਾਮ ਲੈ ਕੇ ਸੈਨੋਜ਼ ਸਟੂਡੀਓ ਤੋਂ ਮੈਂ ਜੁੜਿਆ ਹਾਂ ਜੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੀ ਕਾਲ 408-272-2500 4082722500। ਜੇਕਰ ਤੁਸੀਂ 65 ਸਾਲ ਦੇ ਹੋ ਚੁੱਕੇ ਹੋ ਜਾਂ ਹੋਣ ਵਾਲੇ ਹੋ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਜਾਂ ਚੱਲ ਰਹੇ ਮੈਡੀਕੇਅਰ ਦੇ ਵਿੱਚ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 408-272-2500 ਤੇ ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਲਈ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਉਸਦੀਆਂ ਐਪਲੀਕੇਸ਼ਨਸ ਚੱਲ ਰਹੀਆਂ। 408-272-2500 ਦੇ ਉੱਤੇ ਕਾਲ ਕਰੋ। ਜੇ ਹੈ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ, ਦਸਾਂਝ ਸਨੀ ਪਰਿਵਾਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜਾਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਕਰਮਵੀਰ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਸੇਵਕ ਸਿੰਘ ਹਾਲਿਸਟਰ, ਬਿੰਦਰ ਧਾਰੀਵਾਲ, ਮੇਜਰ ਸਿੱਧੂ, ਗੁਰਮੇਲ ਲੱਦੜ, ਧਰਮ ਸਿੰਘ, ਕੁਲਦੀਪ ਸਿੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਬਹੁਤ ਹੀ ਖਤਰਨਾਕ ਫਲੱਡਿੰਗ ਤੋਂ ਬਾਅਦ ਹੁਣ ਜਿਹੜਾ ਕਹਿੰਦੇ ਹੈਵੀ ਸਨੋ ਤੇ ਟੋਰਨੇਡੋਜ਼ ਉਹ ਸਾਊਥ ਵੱਲ ਇਸ ਹਫ਼ਤੇ ਆਉਣਗੇ। ਸੋ ਵੈਦਰ ਪੂਰੇ ਜਿਹੜਾ USA ਆ ਉਹਦੇ ਵਿੱਚ ਕਾਫੀ ਇਸ ਟਾਈਮ ਦੇ ਉੱਤੇ ਬੈਡ ਹੋਇਆ। 15 ਮਿਲੀਅਨ ਦੇ ਕਰੀਬ ਜੋ ਲੋਕ ਆ ਵਿੰਟਰ ਵੈਦਰ ਅਲਰਟ ਉਹਨਾਂ ਨੂੰ ਜਾਰੀ ਹੋਇਆ ਯੂਟਾ ਤੋਂ ਲੈ ਕੇ ਵਿਸਕੌਨਸਨ ਤਾਈਂ। ਇਸ ਸਟਾਰਮ ਦੇ ਨਾਲ ਕਹਿੰਦੇ ਰੇਨਫਾਲ ਕਾਫੀ ਹੋਊਗੀ ਕੈਲੀਫੋਰਨੀਆ ਦੇ ਵਿੱਚ। ਤਾਂ ਆਪਾਂ ਦੇਖਿਆ ਹੀ ਆ ਵੀ ਫਲੱਡਿੰਗ ਕਿੱਦਾਂ ਹੋਈ ਆ। ਈਵਨ ਡਰਾਊਟ ਸਟ੍ਰਿਕਨ ਸਟੇਟ ਹੈਗੀ ਸਾਡੀ, ਬਹੁਤ ਸਾਰਾ ਸੋਕਾ ਪਿਆ ਆ ਤੇ ਸਨੋਫਾਲ 1 ਤੋਂ ਲੈ ਕੇ 2 ਇੰਚ ਪਰ ਆਵਰ ਦੇ ਹਿਸਾਬ ਨਾਲ ਨੇਬਰਾਸਕਾ, ਸਾਊਥ ਵੈਸਟ ਮਿਨੇਸੋਟਾ ਇਹਨਾਂ ਏਰੀਆ ਦੇ ਵਿੱਚ ਪਊਗੀ। ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੈਗੇ ਆ। ਤੇ ਇਸੇ ਤਰ੍ਹਾਂ ਜੋ ਵਿੰਟਰ ਸਟਾਰਮ ਆ ਉਹ 4 ਕਾਰਨਰ 2 ਨਾਈਟਸ ਸੈਂਟਰਲ ਪਲੇਨ, ਅਪਰ ਮਿਡ ਵੈਸਟ, ਇਹਨਾਂ ਸਾਰੇ ਤੇ ਸਾਊਥ ਇਧਰਲੇ ਸਾਈਡ ਨੂੰ ਮੂਵ ਹੋਇਆ ਹੈਗਾ ਆ। ਸੋ ਜਿੰਨੇ ਵੀ ਨੈਸ਼ਨਲ ਵੈਦਰ ਸਰਵਿਸ ਦੇ ਮੁਤਾਬਕ ਉਹਨਾਂ ਨੇ ਦੱਸਿਆ ਆ ਵੀ ਲੋਕਾਂ ਨੂੰ ਵਾਚ ਕਰਨਾ ਚਾਹੀਦਾ ਵੈਦਰ ਦਾ ਚੈਨਲ ਤੇ ਪਲ ਪਲ ਦੀ ਜਿਹੜੀ ਆ ਖਬਰ ਦੇਖਣੀ ਚਾਹੀਦੀ ਆ। ਆਪਾਂ ਦੇਖਿਆ ਵੀ ਕਿਸ ਤਰ੍ਹਾਂ ਵੀਕਐਂਡ ਦੇ ਦੌਰਾਨ ਜੋ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਸੈਕਰਾਮੈਂਟੋ, ਐਲਗਰੋਵ, ਵਿਲਟਨ ਟਾਊਨ ਪੂਰਾ ਡੁੱਬਿਆ ਪਾਣੀ 'ਚ, ਫਲੱਡਿੰਗ ਹੋਈ ਆ। ਲੋਕ ਪਾਣੀ 'ਚ ਕਾਰਾਂ ਨੰਗਾ ਰਹੇ ਸੀ ਹਾਈਵੇ 99 ਤੇ, ਪਰ ਉਹਨਾਂ ਦੀਆਂ ਕਾਰਾਂ ਰੁੜਨੀਆਂ ਸ਼ੁਰੂ ਹੋ ਗਈਆਂ। ਸੋ ਇਹ ਬੜਾ ਧਿਆਨ ਰੱਖਣ ਦੀ ਜ਼ਰੂਰਤ ਆ। 30 ਮਿਲੀਅਨ ਦੇ ਕਰੀਬ ਲੋਕ ਮਜ਼ੂਰੀ ਤੋਂ ਲੈ ਕੇ ਗੋਲਫ ਕੋਸਟ ਤੱਕ ਜਿਹੜੇ ਆ ਇਸ ਜੋ ਨਵਾਂ ਹੁਣ ਵੈਦਰ ਫੋਰਕਾਸਟ ਆਇਆ ਉਹਦੇ ਨਾਲ ਅਫੈਕਟਡ ਹੋਣਗੇ। ਕੈਲੀਫੋਰਨੀਆ ਦੇ ਵਿੱਚ ਵੀ ਇਸ ਹਫ਼ਤੇ ਹੋਰ ਫਲੱਡਿੰਗ ਆ ਸਕਦੀ ਹੈਗੀ ਆ। ਜੀ ਬਿਲਕੁਲ। ਅਣਕਿਆਸੀ ਜਿਹੜਾ ਇਹ ਮੀਂਹ ਇੰਨਾ ਜ਼ਿਆਦਾ ਪੈ ਰਿਹਾ, ਉਹ ਤਾਂ ਦੇਖੋ ਬੜੇ ਚਿਰ ਤੋਂ ਉਡੀਕ ਸੀਗੀ ਵੀ ਵੱਧ ਤੋਂ ਵੱਧ ਮੀਂਹ ਜਿਹੜਾ ਉਹ ਆਵੇ। ਪਰ ਅਚਨਚੇਤ ਜਦੋਂ ਧਰਤੀ ਜ਼ਿਆਦਾ ਸੁੱਕੀ ਹੁੰਦੀ ਹੈ ਤੇ ਉਹਦੇ 'ਤੇ ਮੀਂਹ ਪੈਂਦਾ ਹੈ ਤੇ ਫਿਰ ਫਲੱਡਿੰਗ ਦੇ ਚਾਂਸਿਸ ਜਿਹੜੇ ਉਹ ਜ਼ਿਆਦਾ ਵੱਧਦੇ ਆ। ਪਿਛਲੇ 3 ਸਾਲਾਂ ਤੋਂ ਸੋਕੇ ਦੀ ਮਾਰ ਚੱਲ ਰਿਹਾ ਕੈਲੀਫੋਰਨੀਆ, ਉੱਥੇ ਇਹ ਜਿਹੜੀ ਸਥਿਤੀ ਆ ਬਣ ਚੁੱਕੀ ਆ। ਤੇ ਹੁਣ ਜਿਹੜਾ ਹਰਜੋਤ ਸਿੰਘ ਜੀ ਬਰਫ਼ਬਾਰੀ ਜਿਹੜੀ ਹੋ ਰਹੀ ਆ, ਅੱਜ ਜਿੱਦਾਂ ਤੁਸੀਂ ਦੱਸਿਆ ਵੀ ਜਿਹੜੇ ਸੈਂਟਰਲ ਪਲੇਨਸ ਦੇ ਕੁਛ ਸੂਬੇ ਆ ਉੱਥੇ ਅਚਾਨਕ 1 ਤੋਂ 2 ਫੁੱਟ ਤੱਕ ਜਿਹੜੀ ਬਰਫ਼ ਆ ਉਹ ਵੀ ਉੱਥੇ ਪੈ ਸਕਦੀ ਆ। ਜਿਹੜਾ ਐਟਮੋਸਫੇਅਰਿਕ ਰਿਵਰ ਜੋ ਕੈਲੀਫੋਰਨੀਆ ਦੇ ਵਿੱਚ ਜਿਸ ਦਿਨ ਦਸਤਕ ਦਿੱਤਾ ਸੀ, ਇਹ ਹੁਣ ਸਿਆਰਾ ਦੀਆਂ ਪਹਾੜੀਆਂ ਨੂੰ ਟੱਪਦਾ ਹੋਇਆ ਦੂਜੇ ਪਾਸੇ ਹੋਰ ਸੂਬਿਆਂ ਦੇ ਵਿੱਚ ਦਸਤਕ ਦੇਵੇਗਾ, ਜਿੱਥੇ ਇਹ ਭਾਰੀ ਬਰਫ਼ਬਾਰੀ ਜਿਹੜੀ ਉਹ ਲਿਆ ਸਕਦਾ ਹੈਗਾ ਆ। ਉਂਝ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਕੈਲੀਫੋਰਨੀਆ ਦਾ ਸਨੋ ਪੈਕ ਰਿਕਾਰਡ ਹਾਈ ਦੇ ਉੱਤੇ ਪਹੁੰਚ ਚੁੱਕਾ ਆ।
ਹੁਣ ਕਹਿੰਦੇ ਜਦੋਂ ਬਰਫ਼ ਪੈਣ ਤੋਂ ਬਾਅਦ ਹੋਰ ਜੇ ਸ਼ੀਤ ਲਹਿਰ ਚੱਲਦੀ ਆ, ਠੰਡ ਲੱਗਦੀ ਆ, ਤਾਂ ਬਰਫ਼ ਜੰਮਦੀ ਆ ਤੇ ਇਹ ਫਿਰ ਖੁਰਨ ਨੂੰ ਹੌਲੀ-ਹੌਲੀ ਵਕਤ ਲੱਗਦਾ ਆ, ਜੋ ਕਿ ਇੱਕ ਚੰਗੀ ਗੱਲ ਰਹਿੰਦੀ ਆ ਲੰਮੇ ਸਮੇਂ ਤੱਕ ਪਾਣੀ ਜਿਹੜਾ ਆ ਮੁਹੱਈਆ ਹੋਣ ਦੇ ਲਈ। ਸੋ ਫਾਰ ਕਹਿੰਦੇ ਵੀ ਜਿੰਨਾ ਵੀ ਇਹ ਦੇਖਿਆ ਜਾ ਰਿਹਾ ਆ, ਅਜੇ ਡਿਕਲੇਅਰ ਤਾਂ ਨਹੀਂ ਇਹਨਾਂ ਨੇ ਕੀਤਾ ਵੀ ਸੋਕੇ ਦੀ ਜਿਹੜੀ ਮਾਰ ਆ ਉਹ ਖਤਮ ਹੋ ਗਈ ਆ, ਪਰ ਕਹਿੰਦੇ ਵੀ ਉਸ ਪਾਸੇ ਵੱਲ ਨੂੰ ਆਪਾਂ ਹੌਲੀ-ਹੌਲੀ ਵੱਧ ਰਹੇ ਆ। 100% ਐਵਰੇਜ ਦੇ ਨਾਲੋਂ ਜਿਹੜਾ ਹਰਜੋਤ ਸਿੰਘ ਜੀ 140% ਦੇ ਉੱਤੇ ਸਨੋ ਪੈਕ ਦੇਖਿਆ ਗਿਆ ਆ। ਲਾਸਟ ਟਾਈਮ ਜਿਹੜਾ ਸਭ ਤੋਂ ਵੱਧ ਸਨੋ ਪੈਕ ਹਰਜੋਤ ਸਿੰਘ ਜੀ ਹੋਇਆ ਸੀ, ਉਹ ਦੇਖਿਆ ਗਿਆ ਸੀਗਾ 2010-2021 ਦੇ ਵਿੱਚ ਉਦੋਂ 220% ਸਨੋ ਪੈਕ 30 ਦਸੰਬਰ ਤੱਕ ਜਿਹੜਾ ਉਹ ਮੈਜਰ ਕੀਤਾ ਗਿਆ ਸੀਗਾ ਤੇ ਓਵਰਆਲ ਅਪ੍ਰੈਲ ਦੇ ਵਿੱਚ ਵੀ ਉਦੋਂ 160% ਦੇ ਉੱਤੇ ਸੀਗਾ। ਪਿਛਲੇ ਸਾਲ ਸਨੋ ਤਾਂ ਠੀਕ ਪਈ ਸੀਗੀ ਹਰਜੋਤ ਸਿੰਘ ਜੀ, ਇੰਨੀ ਕੀ 160% ਹੀ, ਪਰ ਖੁਰ ਜਲਦੀ ਗਈ ਤੇ ਸੀਜ਼ਨ ਦੇ ਖਤਮ ਹੋਣ ਤੱਕ ਇਹ ਸਨੋ ਪੈਕ ਸਿਰਫ 37% ਦੇ ਉੱਤੇ ਰਹਿ ਗਿਆ ਸੀ। ਹੁਣ ਇਹ ਦੇਖਣਾ ਹੋਊਗਾ ਵੀ ਇਸ ਸਾਲ 2023 ਦੇ ਵਿੱਚ ਕਿੱਦਾਂ ਜਿਹੜਾ ਉਹ ਰਹਿੰਦਾ। 100 ਤੋਂ ਵੱਧ ਸੈਂਸਰ ਇਹਨੇ ਸਿਆਰਾ ਨਵਾਡਾਸ ਦੇ ਵਿੱਚ ਲਗਾਏ ਨੇ ਤੇ ਉਹ ਜਿਹੜੇ ਇਸ ਟਾਈਮ ਅਨੁਮਾਨਿਤ ਆંકੜਾ ਜਿਹੜਾ ਆ 160% ਦੇ ਉੱਤੇ 140% ਦੇ ਉੱਤੇ ਸੌਰੀ ਜਿਹੜਾ ਆ ਉਹ ਦੱਸ ਰਹੇ ਨੇ। ਕੈਲੀਫੋਰਨੀਆ ਦੇ ਜਿੰਨੇ ਵੀ ਮੇਜਰ ਹਾਈਵੇਜ਼ ਆ ਉਹ ਕਾਫੀ ਸਮਾਂ ਵੀਕਐਂਡ ਦੇ ਦੌਰਾਨ ਬੰਦ ਰਹੇ ਆ। ਹਾਈਵੇ 99 ਸੈਕਰਾਮੈਂਟੋ ਏਰੀਏ 'ਚ ਵਿਲਟਨ ਵਾਲਾ ਜੋ ਟਾਊਨ ਆ ਉਹ ਸਾਰਾ ਪਾਣੀ 'ਚ ਡੁੱਬਿਆ। ਐਲਗਰੋਵ ਦੇ ਲਾਗੇ ਹਾਈਵੇ 50 ਬੰਦ ਰਿਹਾ। 101 ਸਾਊਥ ਸੈਨ ਫਰਾਂਸਿਸਕੋ ਦੇ ਲਾਗੇ ਬਹੁਤ ਲੰਮਾ ਸਮਾਂ ਬੰਦ ਰਿਹਾ। 880 ਵੀ ਕਾਫੀ ਲੰਮਾ ਸਮਾਂ ਕਈ ਏਰੀਏਜ਼ ਦੇ ਵਿੱਚ ਬੰਦ ਰਿਹਾ। 580 ਉੱਥੇ ਲੈਂਡਸਲਾਈਡ ਹੋ ਗਿਆ ਸੀ, ਉਹ ਕਾਫੀ ਲੰਮਾ ਸਮਾਂ ਜਿਹੜਾ ਬੰਦ ਰਿਹਾ। ਸੈਕਰਾਮੈਂਟੋ ਦੇ ਵਿੱਚ ਵੀ ਜਿਹੜੀ ਫਲੱਡਿੰਗ ਆਈ, ਇਸੇ ਤਰ੍ਹਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਕਾਫੀ ਜਿਹੜੀ ਫਲੱਡਿੰਗ ਹੋਈ ਹੈਗੀ ਆ। ਕਹਿੰਦੇ ਵੀ ਆਉਣ ਵਾਲਾ ਵੀਕ ਐਟਮੋਸਫੇਅਰਿਕ ਰਿਵਰ ਫੇਰ ਅੱਜ ਸ਼ੁਰੂ ਹੋ ਰਿਹਾ, ਸੋ ਇਹਦੇ ਨਾਲ ਇੰਨਾ ਤਾਂ ਨਹੀਂ ਹੋਊਗਾ ਨੁਕਸਾਨ ਜਿੰਨਾ ਪਿਛਲੇ ਹਫ਼ਤੇ ਹੋਇਆ, ਪਰ ਫਲੱਡਿੰਗ ਇੱਕ ਵਾਰੀ ਫੇਰ ਆ ਸਕਦੀ ਹੈ। ਇਹ ਨਵਾਂ ਜੋ ਐਟਮੋਸਫੇਅਰਿਕ ਰਿਵਰ ਆ ਰਿਹਾ, ਇਹਦੇ ਨਾਲ ਮੀਂਹ, ਫਲੱਡਿੰਗ ਨਾਰਦਰਨ ਤੇ ਸੈਂਟਰਲ ਕੈਲੀਫੋਰਨੀਆ ਤੇ ਬੇ ਏਰੀਏ ਦੇ ਵਿੱਚ ਫਲੱਡਿੰਗ ਕੰਜ਼ਿਊਮਰ ਰਿਵਰ ਦੇ ਨਾਲ ਜੋ ਹੋਈ ਸੀ ਹਾਈਵੇ 99 ਸਾਊਥ ਆਫ ਐਲਗਰੋਵ ਦੇ ਵਿੱਚ, ਤੇ ਉੱਥੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਟਵੀਟ ਕੀਤਾ ਵੀ ਉਹ ਸਭ ਤੋਂ ਜ਼ਿਆਦਾ ਟਰੈਵਲ ਕੀਤਾ ਜਾਂਦਾ ਹਾਈਵੇ ਹੈਗਾ ਆ, ਕਮਰਸ਼ਲੀ ਬੜਾ ਇੰਪੋਰਟੈਂਟ ਆ। ਬਹੁਤ ਸਾਰੇ ਲੋਕਾਂ ਨੂੰ ਪਾਣੀ ਦੇ ਵਿੱਚੋਂ ਉੱਥੋਂ ਕੱਢਣਾ ਪਿਆ, ਜਿਹੜੇ ਕਾਰਾਂ ਚਲਾ ਰਹੇ ਸੀ ਤੇ ਕਾਰਾਂ ਉਹਨਾਂ ਦੀਆਂ ਜੋ ਸਟਕ ਹੋ ਗਈਆਂ। ਜੀ ਜੀ ਬਿਲਕੁਲ। ਸੋ ਦੇਖੋ ਕੀ ਜਿਹੜਾ ਬੰਦਾ ਹਰਜੋਤ ਸਿੰਘ ਜੀ ਇੱਥੇ ਇੱਕ ਚੀਜ਼ ਤੁਹਾਨੂੰ ਪੁੱਛਣਾ ਚਾਹੁੰਦੇ ਆ ਇੰਸ਼ੋਰੈਂਸ ਦੇ ਪੱਖ ਤੋਂ। ਜਦੋਂ ਫਲੱਡਿੰਗ ਵਗੈਰਾ ਜਿਹੜੀ ਉਹ ਹੁੰਦੀ ਆ, ਕਈ ਵਾਰੀ ਫਿਰ ਅਚਨਚੇਤੇ ਜਦੋਂ ਫਲੱਡ ਆਉਣ ਲੱਗਦੇ ਆ, ਲੋਕ ਇੰਸ਼ੋਰੈਂਸ ਫਲੱਡ ਵਾਲੀ ਜਿਹੜੀ ਉਹ ਲੈਣ ਲੱਗ ਜਾਂਦੇ ਆ। ਕੀ ਉਹ ਫਿਰ ਕਾਰਗਰ ਹੁੰਦੀ ਆ ਜੇ ਰੱਬ ਨਾ ਕਰੇ ਕਿਸੇ ਦਾ ਪ੍ਰਾਪਰਟੀ ਦਾ ਨੁਕਸਾਨ ਜੀ ਹੋਇਆ ਇਹੀ ਪ੍ਰੋਬਲਮ ਆ ਨਾ ਵੀ ਲੋਕ ਕੀ ਆ, ਜਦੋਂ ਕਿਤੇ ਮੀਂਹ ਜ਼ਿਆਦੇ ਪੈਂਦੇ ਫਲੱਡਾਂ ਦੇ, ਸਾਰਿਆਂ ਨੂੰ ਯਾਦ ਹੋਊਗਾ ਜਦੋਂ ਔਰੋਵਿਲ ਡੈਮ ਦੇ ਟੁੱਟਣ ਦਾ ਟੁੱਟੇ ਗਿਆ ਸੀ, ਜਦੋਂ ਰੌਲਾ ਪਿਆ ਸੀ, ਉਹ ਬਹੁਤ ਲੋਕਾਂ ਨੇ ਜਿਹੜੀਆਂ ਇੰਸ਼ੋਰੈਂਸਿਸ ਬਾਈ ਕੀਤੀਆਂ, ਪਰ ਸਾਲ 2 ਸਾਲ ਬਾਅਦ ਭੁੱਲ ਗਏ। ਸੋ ਜਿਹੜਾ ਫਲੱਡ ਹੁੰਦਾ ਕਹਿੰਦੇ 100 ਸਾਲ 'ਚ ਇੱਕ ਵਾਰੀ ਵੀ ਆ ਸਕਦਾ ਤੇ ਬਹੁਤ ਨੁਕਸਾਨ ਕਰ ਦਿੰਦਾ। ਤੇ ਜਿਹੜੀ ਫਲੱਡ ਇੰਸ਼ੋਰੈਂਸ ਆ ਇਹ ਫੈਡਰਲ ਗਵਰਨਮੈਂਟ ਵੱਲੋਂ ਹੀ ਹੁੰਦੀ ਹੈ, ਈਵਨ ਦੋ ਸਮ ਇੰਸ਼ੋਰੈਂਸ ਕੰਪਨੀਆਂ ਕਰਦੀਆਂ ਆ। ਤੇ ਇਹਦਾ ਹੁਣ ਅਨਫੋਰਚੂਨੇਟ ਪਾਰਟ ਇਹ ਵੀ ਆ ਵੀ ਜੇ ਕੋਈ ਅੱਜ ਕਾਲ ਕਰੇ ਵੀ ਮੈਂ ਫਲੱਡ ਇੰਸ਼ੋਰੈਂਸ ਲੈਣੀ ਆ, ਉਹ 30 ਦਿਨਾਂ ਬਾਅਦ ਸਟਾਰਟ ਹੋਣੀ ਆ, ਉਹ ਰਾਈਟ ਵੇ ਨਹੀਂ ਸਟਾਰਟ ਹੋਣੀ ਵੀ ਨਹੀਂ ਜੀ ਹੁਣ ਮੀਂਹ ਪੈ ਗਿਆ, ਫਲੱਡ ਆਉਣ ਵਾਲੇ, ਮੈਂ ਰਾਈਟ ਵੇ ਲੈ ਲਾਂ। ਸੋ ਇਸ ਕਰਕੇ ਜਿਹੜੀ ਜਦੋਂ ਤੁਸੀਂ ਲੋਨ ਲੈਂਦੇ ਆ ਘਰ ਦਾ, ਤੇ ਉਹ ਉਹਨਾਂ ਨੂੰ ਪਤਾ ਹੀ ਹੁੰਦਾ ਆ ਵੀ ਇਹ ਫਲੱਡ ਜ਼ੋਨ ਆ, ਇਸੇ ਕਰਕੇ ਉਹ ਫਲੱਡ ਇੰਸ਼ੋਰੈਂਸ ਰਿਕੁਆਇਰਡ ਕਰਦੇ ਹੈਗੇ ਆ। ਜਿਸ ਤਰ੍ਹਾਂ ਤੁਹਾਨੂੰ ਸੈਕਰਾਮੈਂਟੋ, ਨਟੋਮਸ ਏਰੀਆ ਵਗੈਰਾ ਉਹ ਦੇਖੋ ਵੀ ਸਾਰੇ ਰਿਕੁਆਇਰਡ ਆ ਉੱਥੇ। ਹਾਲਾਂਕਿ ਲੋਕ ਕਹਿੰਦੇ ਇੱਥੇ ਕਿੱਥੇ ਫਲੱਡ ਆ ਜਾਣਾ ਆ, ਪਰ ਕਈ ਉਹਦੇ ਤੇ ਮੂਵੀਜ਼, ਵੀਡੀਓਜ਼ ਬਣੀਆਂ ਹੋਈਆਂ ਆ ਵੀ ਪੂਰੇ ਦਾ ਪੂਰਾ ਉਹ ਏਰੀਆ ਪਾਣੀ 'ਚ ਡੁੱਬ ਸਕਦਾ ਜੇ ਆਹ ਜਿਹੜੇ ਡੈਮ ਆ ਉਹ ਟੁੱਟ ਜਾਣ, ਕਿਉਂਕਿ ਕਈ ਡੈਮ ਜਿਹੜੇ ਆ ਉਸ ਏਰੀਏ 'ਚ ਹਜੇ ਵੀ ਉਹ ਮਿੱਟੀ ਵਾਲੇ ਆ, ਮਿੱਟੀ ਦੇ ਨਾਲ ਬਣੇ ਹੋਏ ਆ। ਸੋ ਇਸੇ ਤਰ੍ਹਾਂ ਬੇ ਏਰੀਏ ਦੇ ਵਿੱਚ ਵੀ ਕਾਫੀ ਪਿਛਲੇ 4 ਸਾਲ ਪਹਿਲਾਂ ਫਲੱਡ ਆਏ ਸੀ ਤੇ ਬਹੁਤ $100 ਮਿਲੀਅਨ ਦੇ ਕਰੀਬ ਨੁਕਸਾਨ ਹੋਇਆ ਸੀ। ਬਹੁਤ ਸਾਰੇ ਲੋਕ ਪਾਣੀ ਜਿਹੜੇ ਉਹਨਾਂ ਦੇ ਡੁੱਬ ਗਏ ਸੀ, ਜਿਨ੍ਹਾਂ ਕੋਲ ਨਹੀਂ ਇੰਸ਼ੋਰੈਂਸ ਹੋਏ ਉਹ ਰਗੜ ਹੋ ਗਏ ਲੋਕਾਂ ਦਾ, ਉਹਨਾਂ ਦਾ ਸਾਰਾ ਸਮਾਨ ਜੀ। ਸੋ ਨਹੀਂ ਜੀ, ਜਿੱਥੇ ਫਲੱਡ ਜ਼ੋਨ ਹੈਗਾ ਆ, ਜੇ ਕਹਿੰਦੇ ਆ ਤੇ ਭਾਈ ਲੈ ਕੇ ਰੱਖੋ, ਕਿਉਂਕਿ ਅਚਨਚੇਤੇ ਆਏ ਇਦਾਂ ਮੀਂਹ ਦੇ ਕਰਕੇ ਤੇ ਪਤਾ ਨਹੀਂ ਲੱਗਣਾ। 30 ਦਿਨ ਪਹਿਲਾਂ ਤੁਸੀਂ ਕੋਈ ਭਵਿੱਖਬਾਣੀ ਕਰ ਨਹੀਂ ਸਕਦੇ ਵੀ ਇੱਥੇ ਫਲੱਡ ਆ ਸਕਦੇ ਆ, ਤੇ ਜੇ ਤੁਸੀਂ ਉਦੋਂ ਲੈਂਦੇ ਆ ਤੇ ਫਿਰ ਉਹ ਬੇਸਿਕਲੀ ਫਿਰ ਵੇਸਟ ਜਾਂਦੀ ਆ, ਨਾ ਤੁਹਾਡੀ ਇੰਸ਼ੋਰੈਂਸ ਦੇ ਕੁਛ ਬਾਅਦ 'ਚ ਕਵਰ ਕਰਨਾ, ਨਾ ਹੋਰ, ਤੇ ਬਾਕੀ ਨੁਕਸਾਨ ਜਿਹੜਾ ਆ
ਉਹ ਵੱਖਰਾ ਜਿਹੜਾ ਉਹ ਹੁੰਦਾ ਆ। ਸੋ ਇਹ ਚੀਜ਼ਾਂ ਜਿਹੜੀਆਂ ਧਿਆਨ ਆ। ਪਰ ਕੀ ਹਰਜੋਤ ਸਿੰਘ ਜੀ, ਜਿਹੜੀ ਗੱਡੀਆਂ ਵਗੈਰਾ ਇੱਦਾਂ ਜਦੋਂ ਫਲੱਡ ਦੇ ਵਿੱਚ ਹੋ ਜਾਂਦੀਆਂ, ਕੀ ਉਹ ਉਹਨਾਂ ਦੀ ਕਵਰੇਜ ਹੁੰਦੀ ਹੈ ਕਿ ਜੇ ਉਹਨਾਂ ਉਹ ਦੀ? ਕਵਰ ਹੋ ਜਾਂਦੀ, ਜਿਨ੍ਹਾਂ ਦੀ ਫੁੱਲ ਕਵਰੇਜ ਹੈਗੀ ਉਹਨਾਂ ਨੂੰ ਕਵਰ ਕਰ ਲੈਂਦੇ ਆ ਜੇ ਫਲੱਡ ਹੋ ਜਾਣ। ਠੀਕ ਹੈ। ਜੀ ਤੇ ਆਪਾਂ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਵੱਲ ਵਧੀਏ। ਰੂਸ ਤੇ ਯੂਕਰੇਨ ਦਾ ਯੁੱਧ ਜਿਹੜਾ ਕਿ ਪਿਛਲੇ ਸਾਲ ਫਰਵਰੀ ਦੇ ਵਿੱਚ ਸ਼ੁਰੂ ਹੋਇਆ ਸੀ, ਉੱਥੇ ਤਾਬੜਤੋੜ ਹਮਲੇ ਦੁਬਾਰਾ ਜਿਹੜੇ ਉਹ ਕੀਤੇ ਆ। ਹੁਣ ਯੂਕਰੇਨ ਦੇ ਵਿੱਚ ਕਹਿੰਦੇ ਵੀ ਰੂਸ ਕਹਿ ਰਿਹਾ ਆ ਵੀ 63 ਫੌਜੀ ਜਿਹੜੇ ਆ ਉਹ ਮਾਰੇ ਗਏ ਆ ਯੂਕਰੇਨ ਦੇ ਦੁਆਰਾ ਜਿਹੜੇ ਹਮਲੇ ਕੀਤੇ ਗਏ ਆ ਮਕੀਵਾ ਕਰਕੇ ਜਿਹੜਾ ਇਲਾਕਾ ਆ ਉਸ ਦੇ ਵਿੱਚ। ਯੂਕਰੇਨ ਨੇ ਨਿਊਯਾਰਕ ਈਵ ਦੀ ਸਟ੍ਰਾਈਕ ਦੇ ਵਿੱਚ ਕਿਹਾ ਵੀ ਅਸੀਂ 400 ਤੋਂ ਵੱਧ ਫੌਜੀ ਜਿਹੜੇ ਆ ਉਸ ਹਮਲੇ 'ਚ ਮਾਰੇ ਹੈਗੇ ਆ। ਪਰ ਰੂਸ ਕਹਿੰਦਾ ਆ ਵੀ ਇਹ 63 ਆંકੜਾ ਜਿਹੜਾ 63 ਦੇ ਉੱਤੇ ਹੈਗਾ ਆ। ਕੁਛ ਹਫ਼ਤੇ ਪਹਿਲਾਂ ਯੂਕਰੇਨ ਦੇ ਦੁਆਰਾ ਐਂਜਲਸ ਜਿਹੜਾ ਬੇਸ ਕੈਂਪ ਆ, ਉਹਨਾਂ ਦਾ 에ਅਰ ਬੇਸ ਕੈਂਪ ਆ ਰੂਸ ਦੇ ਵਿੱਚ, ਉਸ ਉੱਤੇ ਡਰੋਨ ਹਮਲਾ ਕੀਤਾ ਗਿਆ ਸੀ। ਤੇ ਉਸ ਤੋਂ ਬਾਅਦ 'ਚ ਰੂਸ ਨੇ ਤਾਬੜਤੋੜ ਮਿਜ਼ਾਈਲਾਂ ਜਿਹੜੀਆਂ ਉਹ ਛੱਡੀਆਂ। ਤੇ ਕੱਲ੍ਹ ਨੂੰ ਜਿਹੜੀਆਂ ਹਰਜੋਤ ਸਿੰਘ ਜੀ ਯੂਕਰੇਨ ਦੇ ਦੁਆਰਾ ਜਿਹੜੀਆਂ ਉਹ ਕਰੀਆਂ ਗਈਆਂ। ਸੋ ਲਗਾਤਾਰ ਇੱਕ ਦੂਜੇ ਦੇ ਉੱਤੇ ਜਿਹੜੇ ਹਮਲੇ ਆ ਉਹ ਹੁਣ ਚੱਲ ਰਹੇ ਆ। ਤੇ ਗੱਲ ਲੱਗਦੀ ਆ ਵੀ ਇਹ ਵੱਧਦੀ ਜਿਹੜੀ ਉਹ ਜਾ ਰਹੀ ਆ। ਜਿਉਂ-ਜਿਉਂ 1 ਸਾਲ ਇਸ ਲੜਾਈ ਦਾ ਉਸ ਦੇ ਇਰਦ-ਗਿਰਦ ਆਪਾਂ ਆ ਰਹੇ ਆ, ਪਹੁੰਚ ਰਹੇ ਆ, ਤਾਂ ਹਮਲੇ ਜਿਹੜੇ ਆ ਉਹ ਤੇਜ਼ ਹੋ ਰਹੇ ਆ। ਇਹ ਮਸਲਾ ਲੱਗਦਾ ਨਹੀਂ ਜਲਦੀ ਕਿਤੇ ਜਿਹੜਾ ਉਹ ਸੁਲਝਣ ਵਾਲਾ ਹੈਗਾ। ਹਾਈਮਰਸ ਕਰਕੇ ਜਿਹੜੀਆਂ ਰਾਕਟਸ ਆ ਉਹਨਾਂ ਦੀ ਵਰਤੋਂ ਜਿਹੜੀ ਆ ਇਸ ਹਮਲੇ ਦੇ ਵਿੱਚ ਕੀਤੀ ਗਈ ਆ। ਰਸ਼ੀਅਨ 에ਅਰ ਡਿਫੈਂਸ ਕਹਿੰਦਾ ਵੀ 2 ਜਿਹੜੀਆਂ ਮਿਜ਼ਾਈਲ ਉੱਧਰੋਂ ਆ ਰਹੀਆਂ ਸੀ ਉਹਨਾਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਜਿਹੜਾ ਉਹ ਕੀਤਾ ਗਈਆਂ। ਪਰ 4 ਜਿਹੜੀਆਂ ਵੱਖ-ਵੱਖ ਬਿਲਡਿੰਗਸ ਦੇ ਵਿੱਚ ਜਾ ਟਕਰਾਈਆਂ ਹੈਗੀਆਂ। ਇਹ ਉੱਥੇ ਦੇ ਜਿਹੜੇ ਸਟ੍ਰੈਟੇਜਿਕ ਕਮਿਊਨੀਕੇਸ਼ਨ ਡਿਪਾਰਟਮੈਂਟ ਯੂਕਰੇਨ ਦਾ ਆ, ਉਹਦੀ ਸਟੇਟਮੈਂਟ ਦੇ ਆਧਾਰ ਤੇ ਦੱਸਿਆ ਜਾ ਰਿਹਾ ਹੈ। ਜੀ ਬਿਲਕੁਲ। ਸੋ ਲੜਾਈ ਬਹੁਤ ਤੇਜ਼ ਹੋ ਗਈ ਆ। ਰਸ਼ੀਆ ਵਾਲੇ ਇਹ ਕਹਿ ਰਹੇ ਆ ਵੀ 63 ਜਣਿਆਂ ਦੀ ਮੌਤ ਹੋਈ ਆ, ਪਰ ਯੂਕਰੇਨ ਵਾਲੇ ਕਹਿ ਰਹੇ ਆ ਵੀ ਹੰਡਰਡਸ 400 ਜਾਂ 100 ਦੀ ਗਿਣਤੀ ਦੇ ਵਿੱਚ ਜਿਹੜੇ ਫੌਜੀ ਆ ਉਹ ਰਸ਼ੀਆ ਦੇ ਮਰੇ ਹੈਗੇ ਆ। ਯੂਕਰੇਨ ਦੀ ਆਰਮੀ ਨੇ ਕਈ ਟਾਵਰਸ ਜਿਹੜੇ ਆ ਉਹ ਕਾਰਾਂ ਦੇ ਉੱਤੇ ਸੈਟਅਪ ਕੀਤੇ ਆ। ਉਹਨਾਂ ਨੂੰ ਜਿਹੜੇ ਆ ਟਾਰਗੇਟ ਨੂੰ ਕਿਸ ਤਰ੍ਹਾਂ ਜਿਹੜਾ ਲੋਕੇਟ ਕਰਨਾ ਹੈਗਾ, ਉਹਨਾਂ ਨੇ ਜਿਹੜੇ ਸੈਂਸਰਸ ਜਾਂ ਜਿਹੜਾ ਮਿਲਟਰੀ ਦਾ ਇਕਵਿਪਮੈਂਟ ਆ ਆਪਣੀਆਂ ਕਾਰਾਂ ਦੇ ਉੱਤੇ ਲਾਇਆ ਹੈਗਾ ਤੇ ਕਾਰਾਂ ਘੁਮਾ ਕੇ ਉਹ ਦੇਖਦੇ ਹੈਗੇ ਆ। ਸੋ ਨਵੇਂ ਸਾਲ ਦੇ ਉੱਤੇ ਇੰਨੀ ਤੇਜ਼ੀ ਦੇ ਨਾਲ ਜਿਹੜੀ ਲੜਾਈ ਹੋਈ ਆ, ਸੋ ਹੁਣ ਪਤਾ ਨਹੀਂ ਇਹ ਕਿੱਧਰ ਨੂੰ ਜਾਊਗਾ। ਕਿਉਂਕਿ ਯੂਕਰੇਨ ਵਾਲੇ ਨੇ ਕਹਿ ਦਿੱਤਾ ਸੀ ਨਵੇਂ ਸਾਲ ਦੇ ਉੱਤੇ ਵੀ ਅਸੀਂ 2023 ਦੇ ਵਿੱਚ ਇਹ ਜੰਗ ਨੂੰ ਜਿੱਤਾਂਗੇ। ਤੇ ਉਦੋਂ ਹੁਣ 30 ਰਹਿਣੀ ਕਹਿੰਦੇ ਸੀ ਹਰਜੋਤ ਸਿੰਘ ਜੀ, ਕੋਈ ਪਤਾ ਨਹੀਂ 36 ਘੰਟੇ ਵਹਿੰਦੇ ਸੀ ਉਦੋਂ ਪਹਿਲਾਂ। ਜੀ ਜੀ। ਸੋ ਇਹ ਕਾਫੀ ਜ਼ਿਆਦਾ ਇਸ ਟਾਈਮ ਦੇ ਉੱਤੇ ਸਿਚੁਏਸ਼ਨ ਉੱਥੇ ਖਤਰਨਾਕ ਬਣੀ ਆ। ਇੰਨੀ ਠੀਕ ਆ, ਪਹਿਲਾਂ ਵੀ ਲੜਾਈ ਚੱਲ ਰਹੀ ਸੀ, ਪਰ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਫੌਜੀ ਉਹ ਇੱਕ ਮਿਜ਼ਾਈਲਾਂ ਦੇ ਨਾਲ ਇੱਕੋ ਦਿਨ ਨਹੀਂ ਮਾਰੇ ਗਏ ਸੀਗੇ। ਜੀ। ਸੋ 400 ਮਰਨ ਤੋਂ ਬਿਨਾਂ ਕਹਿੰਦੇ 300 ਤੋਂ ਵੱਧ ਜ਼ਖਮੀ ਵੀ ਹੋਏ ਹੈਗੇ ਆ, ਇਹ ਯੂਕਰੇਨ ਵਾਲੇ ਕਹਿ ਰਹੇ ਹੈਗੇ ਜੀ। ਸੋ ਇਹਦਾ ਮਤਲਬ ਆ ਵੀ ਹੁਣ ਰੂਸ ਵੀ ਜਵਾਬੀ ਕਾਰਵਾਈ ਕਰੂਗਾ, ਉਹ ਵੀ ਹੁਣ ਹਮਲੇ ਜਿਹੜੇ ਆਪਣੇ ਵੱਲੋਂ ਤੇਜ਼ ਕਰੂਗਾ। ਤੇ ਇਹ ਗੱਲ ਲਗਾਤਾਰ ਜਿਹੜੀ ਉਹ ਵੱਧਦੀ ਜਾ ਰਹੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਟੈਨਿਸ ਲੈਜੈਂਡ ਅਮਰੀਕਾ ਦੀ ਮਾਰਟੀਨਾ ਨਵਰਾਤਿਲੋਵਾ, ਉਸ ਨੇ ਅੱਜ ਜਿਹੜਾ ਉਹ ਦੱਸਿਆ ਵੀ ਉਹਦੀ ਇੱਕ ਹਿਸਾਬ ਦੇ ਨਾਲ ਦੁਨੀਆ ਬਦਲ ਗਈ ਹੈ। ਡਬਲ ਵੈਮੀ ਸ਼ਿਕਾਰ ਹੋਈ ਹੈ। ਕੈਂਸਰ ਡਾਇਗਨੋਸਿਸ ਉਸ ਨੂੰ ਹੋਇਆ ਆ। ਥਰੋਟ ਤੇ ਬ੍ਰੈਸਟ ਕੈਂਸਰ ਤੋਂ ਉਹ ਪੀੜਤ ਦੱਸੀ ਜਾ ਰਹੀ ਆ। ਕਹਿੰਦੀ ਨਵਰਾਤਿਲੋਵਾ ਉਹ ਜਿਹੜੀ ਇੱਕ ਸਪੋਰਟਸ ਪਰਸਨ ਹੈਗੀ ਆ, ਤੇ ਕਹਿੰਦੀ ਵੀ ਸੀਰੀਅਸ ਹੈਗਾ ਮਾਮਲਾ, ਪਰ ਫਿਕਸੇਬਲ ਆ। ਵੀ ਉਮੀਦ ਕਰਦੀ ਹਾਂ ਮੈਂ ਵੀ ਇਹ ਠੀਕ ਹੋ ਜਾਊਗਾ, ਤੇ ਜਿਹੜੀ ਕੀਮੋ ਜਾਂ ਹੋਰ ਜਿਹੜੇ ਵੀ ਇਲਾਜ ਇਸ ਤੇ ਹੋਣਗੇ ਉਸ ਦਾ ਫੇਵਰੇਬਲ ਆਊਟਕਮ ਜਿਹੜਾ ਹੋਊਗਾ। 18 ਗ੍ਰੈਂਡ ਸਲੈਮ ਜੇਤੂ ਜਿਹੜੀ ਇਸ ਮੌਕੇ 66 ਸਾਲਾਂ ਦੀ ਆ। ਉਹਦੇ ਡਾਕਟਰ ਨੇ ਜਿਹੜਾ ਉਹ ਦੱਸਿਆ ਵੀ ਉਸ ਨੂੰ ਜਦੋਂ ਉਹਦਾ ਸਟੇਜ 1 ਥਰੋਟ ਕੈਂਸਰ ਦੀ ਡਾਇਗਨੋਸਿਸ ਕਰ ਰਹੇ ਸੀ, ਉਸੇ ਦੌਰਾਨ ਹੀ ਉਹਨਾਂ ਨੂੰ ਪਤਾ ਲੱਗਾ ਵੀ ਇਸ ਨੂੰ ਬ੍ਰੈਸਟ ਕੈਂਸਰ ਵੀ ਹੈ। ਇਸ ਨੇ ਪਹਿਲਾਂ 2010 ਦੇ ਵਿੱਚ ਇਸੇ ਕੈਂਸਰ ਦੇ ਲਈ ਰੇਡੀਏਸ਼ਨ ਟ੍ਰੀਟਮੈਂਟ ਜਿਹੜੀ ਆ ਉਹ ਕਰਵਾਈ ਸੀ। ਤੇ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਪਰ ਸਪੋਰਟਸ ਜਗਤ ਦੇ ਵਿੱਚ ਜਿਹੜੇ ਖਾਸ ਕਰਕੇ ਕਹਿੰਦੇ ਆ ਵੀ ਆਪਾਂ ਜਿਹੜੇ ਟੈਨਿਸ ਦੇ ਪ੍ਰੇਮੀ ਨੇ ਉਹਨਾਂ ਨੂੰ ਇਸ ਖਬਰ ਦੇ ਨਾਲ ਕਾਫੀ ਧੱਕਾ ਲੱਗਾ। ਸਾਬਕਾ ਪੋਪ ਬੈਨੇਡਿਕਟ ਜੋ ਹੈਗੇ ਆ, ਉਹਨਾਂ ਦੀ ਪਿਛਲੇ ਸ਼ਨੀਚਰਵਾਰ ਨੂੰ ਮੌਤ ਹੋ ਗਈ। 95 ਸਾਲਾਂ ਦੇ ਪੋਪ ਦੀ ਬੋਡੀ ਨੂੰ ਸੇਂਟ ਪੀਟਰਸ ਬੈਸਿਲਿਕਾ ਜੋ ਹੈਗਾ ਵੈਟੀਕਨ ਸ਼ਹਿਰ ਦੇ ਵਿੱਚ, ਉੱਥੇ ਰੱਖਿਆ ਗਿਆ ਹੈਗਾ ਆ।
ਕਹਿੰਦੇ 600 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲਾ ਪੋਪ ਸੀ ਜਿਸ ਨੇ ਆਪਣੀ ਮੌਤ ਤੋਂ ਪਹਿਲਾਂ ਰਿਜ਼ਾਈਨ ਦੇ ਦਿੱਤਾ ਸੀ। ਯੂਜ਼ਲੀ ਜਿੰਨੇ ਵੀ ਪੋਪ ਹੋਏ ਆ, ਜਦੋਂ ਉਹਨਾਂ ਦੀ ਡੈਥ ਹੁੰਦੀ ਆ ਉਹ ਤੋਂ ਬਾਅਦ ਹੀ ਜਿਹੜਾ ਦੂਜਾ ਪੋਪ ਆ ਉਸ ਨੂੰ ਚੁਣਿਆ ਜਾਂਦਾ ਹੈਗਾ ਆ। 2005 ਦੇ ਵਿੱਚ ਜਦੋਂ ਜੌਨ ਪੌਲ II ਦੀ ਮੌਤ ਹੋਈ ਸੀ, ਉਹਨਾਂ ਤੋਂ ਬਾਅਦ ਪੋਪ ਬੈਨੇਡਿਕਟ ਨੂੰ ਚੁਣਿਆ ਗਿਆ ਸੀਗਾ। ਸੋ ਉਹਦੀ ਜਿਹੜੀ ਬੋਡੀ ਨੂੰ ਦੇਖਣ ਦੇ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚੇ ਹੋਏ ਹੈਗੇ ਆ। ਇਟਾਲੀਅਨ ਪ੍ਰਾਈਮ ਮਿਨਿਸਟਰ ਮੈਲੋਨੀ ਤੇ ਪ੍ਰੈਜ਼ੀਡੈਂਟ ਮਟਰੇਲਾ, ਉਹਨਾਂ ਦੋਨਾਂ ਨੇ ਜਾ ਕੇ ਉੱਥੇ ਜਿਹੜੀਆਂ ਆ ਆਪਣੇ ਸ਼ਰਧਾ ਦੇ ਫੁੱਲ ਆ ਪੋਪ ਨੂੰ ਭੇਂਟ ਕੀਤੇ ਹੈਗੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇਜ਼ਰਾਈਲ ਦੇ ਮਿਜ਼ਾਈਲ ਹਮਲੇ ਦੇ ਨਾਲ ਡਮੈਸਕਸ ਦਾ ਜਿਹੜਾ 에ਅਰਪੋਰਟ ਆ ਉਹ ਕੰਮ ਕਰਨਾ ਬੰਦ ਕਰ ਗਿਆ, ਆਊਟ ਆਫ ਸਰਵਿਸ ਜਿਹੜਾ ਉਹ ਹੋ ਗਿਆ। ਸੀਰੀਅਨ ਆਰਮੀ ਨੇ ਕਿਹਾ ਆ ਵੀ ਜਿਹੜੇ ਮਿਜ਼ਾਈਲ ਸਟ੍ਰਾਈਕਸ ਆ ਇਜ਼ਰਾਈਲ ਮਿਲਟਰੀ ਦੇ ਦੁਆਰਾ ਇਸ ਦੇ ਉੱਤੇ ਕੀਤੀਆਂ ਗਈਆਂ, ਜਿਹੜੀ ਉਹਨਾਂ ਦੀ ਰਾਜਧਾਨੀ ਡਮੈਸਕਸ ਦਾ 에ਅਰਪੋਰਟ ਆ ਉਸ ਉੱਤੇ। ਕਹਿੰਦੇ ਵੀ ਇਹ ਅਟੈਕ ਕਹਿੰਦੇ ਵੀ ਉਦੋਂ ਹੋਇਆ ਐਤਵਾਰ ਦੀ ਜਿਹੜੀ ਮਿਡਨਾਈਟ ਤੋਂ ਬਾਅਦ ਦੇ ਵਿੱਚ। ਕਹਿੰਦੇ ਵੀ ਇਹ ਦੂਸਰਾ ਅਜਿਹਾ ਹਮਲਾ ਆ ਪਿਛਲੇ 7 ਮਹੀਨਿਆਂ 'ਚ ਜਿਹਦੇ ਕਰਕੇ ਡਮੈਸਕਸ ਇੰਟਰਨੈਸ਼ਨਲ 에ਅਰਪੋਰਟ ਆਊਟ ਆਫ ਕਮਿਸ਼ਨ ਹੋਇਆ। ਕਹਿੰਦੇ ਮਟੀਰੀਅਲ ਡੈਮੇਜ ਇਸ ਦੇ ਕਰਕੇ ਜਿਹੜਾ ਹੋਇਆ। ਸੀਰੀਆ ਮਿਨਿਸਟਰੀ ਆਫ ਟਰਾਂਸਪੋਰਟ ਉਹਨਾਂ ਨੇ ਕਿਹਾ ਵੀ ਇਸ ਨੂੰ ਰਿਪੇਅਰ ਕਰਨ ਦਾ ਕੰਮ ਤੁਰੰਤ ਜਿਹੜਾ ਉਹ ਚਾਲੂ ਕਰ ਦਿੱਤਾ ਗਿਆ ਹੈ ਅਤੇ ਕੁਝ ਹਿੱਸੇ 에ਅਰਪੋਰਟ ਦੇ ਅਸੀਂ ਚਲਾਉਣ ਦੇ ਵਿੱਚ ਕਾਮਯਾਬ ਹੋ ਰਹੇ ਹੈਗੇ ਆ। ਸੋ ਇਹ ਕਹਿੰਦੇ ਵੀ ਇਜ਼ਰਾਈਲ ਦੇ ਨੇ 에ਅਰਪੋਰਟਸ ਤੇ ਪੋਰਟਸ ਜਿਹੜੇ ਸੀਰੀਆ ਦੇ ਜਿਹੜੇ ਗਵਰਨਮੈਂਟ ਦੇ ਦੁਆਰਾ ਚਲਾਏ ਜਾਂਦੇ ਆ ਉਹਨਾਂ ਉੱਤੇ ਪਹਿਲਾਂ ਵੀ ਜਿਹੜੇ ਆ ਉਹ ਹਮਲੇ ਕੀਤੇ ਆ। ਇਜ਼ਰਾਈਲ ਕਹਿੰਦਾ ਹੈ ਵੀ ਇਹ ਅਸੀਂ ਇਸ ਲਈ ਹਮਲੇ ਕਰਦੇ ਹਾਂ ਵੀ ਜਿਹੜੀ ਈਰਾਨ ਤੋਂ ਆਰਮਜ਼ ਸ਼ਿਪਮੈਂਟ ਆਉਂਦੀਆਂ ਆ ਤਹਿਰਾਨ ਦੇ ਗਰੁੱਪ ਹਿਜ਼ਬੁੱਲਾ ਜਿਹੜਾ ਆ ਉਹਦੇ ਦੁਆਰਾ ਜਿਹੜਾ ਬੈਕ ਕੀਤਾ ਜਾਂਦਾ ਗਰੁੱਪ ਆ, ਉਸ ਨੂੰ ਆਰਮ ਸ਼ਿਪਮੈਂਟ ਨੂੰ ਰੋਕਣ ਦੇ ਲਈ ਜਿਹੜੇ ਹਮਲੇ ਆ ਉਹ ਕੀਤੇ ਜਾਂਦੇ ਆ। ਸੋ ਹੁਣ ਦੋਨੋਂ ਪਾਸਿਓਂ ਜਿਹੜੇ ਆ ਉਹ ਆਪੋ ਆਪਣੀ ਰਿਪੋਰਟਿੰਗ ਕਰ ਰਹੇ। ਉਹ ਕਹਿੰਦੇ ਵੀ ਇਹ ਆਰਮ ਸ਼ਿਪਮੈਂਟ ਸੀ, ਉਹ ਕਹਿੰਦੇ ਵੀ ਇੱਦਾਂ ਦੀ ਜਿਹੜੀ ਉਹ ਕੋਈ ਗੱਲ ਨਹੀਂ ਹੈਗੀ। ਤੇ ਕਹਿੰਦੇ ਜਿਹੜੀਆਂ ਸਿਵਿਲੀਅਨ ਫਲਾਈਟਸ ਵਾਲਾ ਰਨਵੇ ਆ ਉਸ ਨੂੰ ਇਹਨਾਂ ਨੇ ਨੁਕਸਾਨ ਜਿਹੜਾ ਉਹ ਪਹੁੰਚਾਇਆ ਹੈਗਾ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਇੱਧਰ ਵੀ ਮਸਲਾ ਹਰਜੋਤ ਸਿੰਘ ਜੀ ਇੱਦਾਂ ਦਾ ਟਾਵੀਂ ਇੱਦਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਜੀ। ਅਗਲੀ ਖਬਰ ਵਿੱਚ ਚਲੀਏ। ਆਇਡਾਹੋ ਦੇ ਵਿੱਚ 4 ਸਟੂਡੈਂਟਾਂ ਦੇ ਜੋ ਕਾਤਲ ਆ ਜਿਸ ਨੂੰ ਅਕਿਊਜ਼ ਕੀਤਾ ਗਿਆ ਆ, ਉਹ PhD ਦਾ ਜੋ ਸਟੂਡੈਂਟ ਆ ਬ੍ਰਾਇਨ ਕੋਵਰਗਰ, ਉਸ ਦੇ ਸੰਬੰਧ ਦੇ ਵਿੱਚ ਹੁਣ ਇਹ ਖਬਰ ਆ ਰਹੀ ਆ ਵੀ ਉਸ ਦੀ ਜੋ ਪ੍ਰੋਫੈਸਰ ਆ ਉਹ ਕਹਿੰਦੀ ਪਈ ਇਹ ਬਹੁਤ ਹੀ ਇੱਕ ਬ੍ਰਿਲੀਅੰਟ ਸਟੂਡੈਂਟ ਸੀਗਾ। ਮਿਸ਼ੈਲ ਵੋਲਗਰ 33 ਸਾਲਾਂ ਦੀ, ਕਹਿੰਦੀ ਪਈ ਉਹ ਐਸੋਸੀਏਟ ਪ੍ਰੋਫੈਸਰ ਆ ਡੀਸੇਲਸ ਯੂਨੀਵਰਸਿਟੀ ਪੈਂਸਿਲਵੇਨੀਆ 'ਚ। ਕਹਿੰਦੀ ਵੀ ਪਿਛਲੇ ਸਾਲ ਇਸਨੇ ਮਾਸਟਰਸ ਡਿਗਰੀ ਉਹਦੀ ਜਿਹੜੀ ਆ ਸੁਪਰਵਿਜ਼ਨ ਦੇ ਅੰਡਰ ਕੀਤੀ ਸੀ। ਪਰਸਨਲੀ ਤਾਂ ਕਹਿੰਦੀ ਮੈਂ ਕਦੇ ਉਹਨੂੰ ਮਿਲੀ ਨਹੀਂ, ਨਾ ਹੀ ਮੈਨੂੰ ਉਹਦੇ ਪਰਸਨਲ ਲਾਈਫ ਦਾ ਪਤਾ, ਪਰ ਆਨਲਾਈਨ ਹੀ ਸਾਰੀਆਂ ਉਸਨੇ ਕਲਾਸਿਸ ਕੀਤੀਆਂ ਸੀਗੀਆਂ। ਆਨਲਾਈਨ ਹੀ ਜੋ ਕੁਐਸਚਨ ਹੁੰਦੇ ਸੀ, ਪਰ ਕਹਿੰਦੀ ਜਿੱਦਾਂ ਦੇ ਉਹ ਕੁਐਸਚਨ ਪੁੱਛਦਾ ਸੀ ਆਮ ਬੰਦੇ ਨੂੰ ਤਾਂ ਉਹ ਲੱਗਣਗੇ ਵੀ ਇਹ ਬੜੇ ਹੋਰ ਤਰ੍ਹਾਂ ਦੇ ਕੁਐਸਚਨ ਆ, ਪਰ ਕ੍ਰਿਮੀਨੋਲੋਜੀ ਦੀ ਕਲਾਸ ਦੇ ਵਿੱਚ ਉਹ ਇੱਕ ਤਰ੍ਹਾਂ ਦੇ ਨਾਲ ਆਮ ਹੀ ਕੁਐਸਚਨ ਹੁੰਦੇ ਹੈਗੇ ਆ। ਕਹਿੰਦੀ ਵੀ ਮੈਂ 10 ਸਾਲਾਂ ਦੇ ਇਤਿਹਾਸ ਦੇ ਵਿੱਚ ਸਿਰਫ ਆਪਣੀ ਜੌਬ ਦੇ ਦੌਰਾਨ ਸਿਰਫ 2 ਹੀ ਸਟੂਡੈਂਟਸ ਨੂੰ PhD ਪ੍ਰੋਗਰਾਮ ਦੇ ਵਿੱਚ ਰეკਮੈਂਡ ਕੀਤਾ, ਉਹਨਾਂ ਦੇ ਵਿੱਚੋਂ ਇੱਕ ਇਹ ਸੀਗਾ। ਕਹਿੰਦੀ ਵੀ ਬਹੁਤ ਹੀ ਬ੍ਰਿਲੀਅੰਟ ਸਟੂਡੈਂਟ ਸੀ ਤੇ ਮੈਂ ਉਸ ਦਿਨ ਤੋਂ ਹੀ ਸੌ ਨਹੀਂ ਰਹੀ ਜਿਸ ਦਿਨ ਤੋਂ ਮੈਨੂੰ ਇਸ ਖਬਰ ਦਾ ਪਤਾ ਲੱਗਾ ਵੀ ਮੇਰਾ ਇਹ ਜਿਹੜਾ ਸਟੂਡੈਂਟ ਆ ਉਸ ਨੇ ਜਿਹੜਾ ਇਹ ਇਦਾਂ ਦਾ ਕੰਮ ਕੀਤਾ ਹੈਗਾ ਆ। ਸੋ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਇੰਡੀਕੇਸ਼ਨ ਨਹੀਂ ਸੀ ਵੀ ਇਹ ਜਿਹੜਾ ਆ ਬੰਦਾ ਜੋ PhD ਕਰ ਰਿਹਾ ਵੀ ਇਦਾਂ ਦਾ ਕੰਮ ਵੀ ਕਰ ਸਕਦਾ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਕਰਦੇ ਜਾਈਏ। ਇਕੋਨਮੀ ਦੀਆਂ ਗੱਲਾਂ ਵੀ ਜਿਹੜੀਆਂ ਕਰਨੀਆਂ, ਇੱਕ ਮਾੜੀ ਸੰਕੇਤ ਜਿਹੜੇ ਇਸ ਦੇ ਵਿੱਚ ਆ ਰਹੇ। ਇਹ ਨਹੀਂ ਆ ਵੀ ਨਵਾਂ ਸਾਲ ਚੜ੍ਹਿਆ ਤਾਂ ਅਸੀਂ ਤੁਹਾਨੂੰ ਡਰਾਉਣ ਲੱਗੇ ਨੇ, ਮੈਂ ਨਹੀਂ ਕਹਿ ਰਿਹਾ, ਹਰਜੋਤ ਭਾਜੀ ਨਹੀਂ ਕਹਿ ਰਹੇ। ਇਹ ਜਿਹੜੀ IMF ਇੰਟਰਨੈਸ਼ਨਲ ਮੋਨੀਟਰੀ ਫੰਡ ਦੀ ਜਿਹੜੀ ਚੀਫ ਆ ਉਸ ਨੇ ਇਹ ਜਿਹੜਾ ਅੱਜ ਚੜ੍ਹਦੇ ਸਾਲ ਦੇ ਵਿੱਚ ਇਹ ਜਿਹੜਾ ਬਿਆਨ ਉਹ ਦੇ ਦਿੱਤਾ ਆ। ਕ੍ਰਿਸਟੋਲੀਨਾ ਜੋਰਜੀਵੀਆ ਉਸਦਾ ਨਾਮ ਆ। ਉਸਨੇ ਕਿਹਾ ਵੀ ਅਗਲਾ ਸਾਲ ਗਲੋਬਲ ਇਕੋਨਮੀ ਦੇ ਲਈ ਬਹੁਤ ਹੀ ਟਫ ਹੋਣ ਵਾਲਾ ਆ। ਜਿਹੜਾ ਇਹਦੇ ਵਿੱਚ ਕਹਿੰਦੇ ਵੀ 1/3 ਕਹਿੰਦੇ ਨੇ ਵੀ ਵਰਲਡ ਇਕੋਨਮੀ ਆ ਉਹ ਰਿਸੈਸ਼ਨ ਦੇ ਵਿੱਚ ਜਾ ਸਕਦੀ ਆ। ਇਹ 2023 ਦਾ ਉਸਨੇ ਕਿਆਸ ਲਾਈਆਂ ਚੜ੍ਹਦੇ ਸਾਲ ਦੇ ਵਿੱਚ ਦਿੱਤੀਆਂ ਹੈਗੀਆਂ। ਕਹਿੰਦੇ ਵੀ ਕਿਉਂ,
ਕਹਿੰਦੇ ਵੀ 3 ਜਿਹੜੀਆਂ ਵੱਡੀਆਂ ਇਕੋਨਮੀਜ਼ ਆ ਦੁਨੀਆ ਦੀਆਂ ਉਹ ਸਾਈਮਲਟੇਨੀਅਸਲੀ ਸਲੋ ਡਾਊਨ ਹੋ ਰਹੀਆਂ, ਤਿੰਨੇ ਹੀ ਜਿਹੜੀਆਂ ਆ ਉਹ ਸੁੰਗੜਨੀਆਂ ਸ਼ੁਰੂ ਹੋਈਆਂ, ਜਿਸ ਦੇ ਵਿੱਚ ਯੂਐਸ, ਯੂਰਪੀਅਨ ਸੰਘ ਤੇ ਚੀਨ, ਇਹ ਤਿੰਨੋਂ ਇੱਕੋ ਟਾਈਮ ਦੇ ਉੱਤੇ ਜਿਹੜੀਆਂ ਸਲੋ ਡਾਊਨ ਹੋ ਰਹੀਆਂ, ਤੇ ਕਹਿੰਦੇ ਵੀ ਇਸ ਦੇ ਨਤੀਜੇ ਜਿਹੜੇ ਆ ਉਹ ਭੁਗਤਣੇ ਜਿਹੜੇ ਉਹ ਪੈਣਗੇ। IMF ਇਸ ਮੌਕੇ ਇਹ ਪ੍ਰੋਜੈਕਟ ਕਰ ਰਹੀ ਆ ਗਲੋਬਲ ਗਰੋਥ ਉਹ 2.7% ਹੀ ਜਿਹੜੀ ਉਹ ਰਹਿਣ ਵਾਲੀ ਆ 2023 ਦੇ ਵਿੱਚ। 3.2% ਸੀਗੀ 2022 ਚ, ਜੋ ਕਿ ਉਹਦੇ ਹਿਸਾਬ ਦੇ ਨਾਲ ਵੀ ਜਿਹੜੀ ਘੱਟ ਹੀ ਸੀਗੀ। ਜੋ ਕਹਿੰਦੇ ਵੀ ਚਾਈਨਾ ਦੇ ਵਿੱਚ ਡੀ-ਐਕਸਲਰੇਸ਼ਨ ਹੋਈ ਆ ਇਕੋਨਮੀ ਨੂੰ ਜਿਹੜਾ ਉਹ ਲੈ ਕੇ, ਉਸ ਦੇ ਇੰਪੈਕਟ ਗਲੋਬਲ ਨੇ ਕੌਮੀ ਪੱਧਰ ਦੇ ਉੱਤੇ ਜਿਹੜੇ ਉਹ ਦੇਖੇ ਜਾ ਰਹੇ ਆ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਜਿਹੜੀ ਇਕੋਨਮੀ 2022 ਦੇ ਵਿੱਚ ਕਾਫੀ ਜਿਹੜੀ ਉਹ ਸੁੰਗੜੀ ਆ, ਉਹਨਾਂ ਦੀ ਕਹਿੰਦੇ ਆਪਣੀ ਹੀ ਜਿਹੜੀ ਜ਼ੀਰੋ ਕੋਵਿਡ ਪਾਲਿਸੀ, ਜਿਹੜੀ ਸਖਤ ਪਾਲਿਸੀ ਸੀਗੀ, ਉਸ ਦੇ ਜਿਹੜੇ ਉਹ ਤਹਿਤ, ਜਿਹਦੇ ਕਰਕੇ ਚੀਨ ਬਾਕੀ ਦੁਨੀਆ ਦੇ ਨਾਲੋਂ ਅਲੱਗ ਥਲੱਗ ਜਿਹੜਾ ਹੋ ਰਿਹਾ। ਸਪਲਾਈ ਚੇਨ ਉਸ ਦੇ ਉੱਤੇ ਜਿਹੜਾ ਉਹ ਫਰਕ ਪੈ ਗਿਆ, ਤੇ ਜਿਹੜਾ ਟ੍ਰੇਡ ਦਾ ਫਲੋ ਤੇ ਇਨਵੈਸਟਮੈਂਟ ਦਾ ਫਲੋ ਆ, ਉਸ ਉੱਤੇ ਵੀ ਜਿਹੜਾ ਆ ਵਿਘਨ ਪਿਆ ਹੈਗਾ। ਚੀਨੀ ਜਿਹੜੇ ਲੀਡਰ ਜ਼ੀ ਜ਼ਿੰਗਪਿੰਗ ਆ, ਉਹ ਕਹਿੰਦੇ ਵੀ ਇਸ ਵੀਕਐਂਡ ਦੇ ਉੱਤੇ ਚਾਈਨਾ ਦੀ ਇਕੋਨਮੀ ਦੇ ਉੱਤੇ ਚਰਚਾ ਜਿਹੜੀ ਉਹ ਕਰਨਗੇ, ਆંકੜੇ ਕੀ ਪੇਸ਼ ਕਰਨਗੇ, ਇਹ ਜਿਹੜੇ ਹੁਣ ਦੇਖਣ ਵਾਲੀ ਗੱਲ ਹੋਊਗੀ। ਸੋ ਕਹਿੰਦੇ ਪਿਛਲੇ 40 ਸਾਲਾਂ 'ਚ ਪਹਿਲੀ ਵਾਰੀ ਹੋਇਆ ਆ ਵੀ ਚੀਨ ਦੀ ਜਿਹੜੀ ਗਰੋਥ ਆ, ਐਵਰੇਜ ਜਿਹੜੀ ਆ ਗਲੋਬਲ ਗਰੋਥ ਦੇ ਨਾਲੋਂ ਵੀ ਜਿਹੜੀ ਉਹ ਘਟੀ ਹੈਗੀ ਆ। ਸੋ ਇਹਦੇ ਨਾਲ ਚੱਲਦੇ ਆਪਾਂ US ਦੇ ਵਿੱਚ ਦੇਖ ਰਹੇ ਆ, ਇੱਥੇ ਵੀ ਸਲੋ ਡਾਊਨ ਜਿਹੜਾ ਉਹ ਆ ਰਿਹਾ। ਯੂਰਪ ਦੇ ਜਿਹੜੇ ਮੁਲਕ ਆ, ਉਹਨਾਂ ਵਿੱਚ ਵੱਧਦੀਆਂ એનર્ਜੀ ਪ੍ਰਾਈਸਿਸ ਤੇ ਅਨਸਟੇਬਿਲਿਟੀ, ਪੋਲੀਟੀਕਲ ਅਨਸਟੇਬਿਲਿਟੀ, ਵਾਰ, ਇਹ ਸਾਰੀਆਂ ਚੀਜ਼ਾਂ ਨੇ ਜਿਹੜਾ ਗਲੋਬਲ ਇਕੋਨਮੀ ਦੇ ਉੱਤੇ ਅਸਰ ਪਾਉਣਾ ਆ। ਸੋ ਹੁਣ ਇੰਟਰਨੈਸ਼ਨਲ ਮੋਨਿਟਰੀ ਫੰਡ ਦੀ ਜਿਹੜੀ ਚੀਫ ਹੈਗੀ ਆ, ਉਸ ਨੇ ਇਹ ਚੇਤਾਵਨੀ ਦਿੱਤੀ ਆ ਵੀ 1/3 ਜਿਹੜੀ ਇਕੋਨਮੀ ਆ ਦੁਨੀਆ ਦੀ ਮੁਲਕ ਨੇ, ਉਹ ਰਿਸੈਸ਼ਨ ਦੇ ਵਿੱਚ ਇਸ ਸਾਲ 'ਚ ਜਾ ਸਕਦੇ ਨੇ। ਬਿਲਕੁਲ। ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਇੰਡੀਆ ਦੀ $10 ਟ੍ਰਿਲੀਅਨ ਦੀ ਇਕਨੋਮਿਕ ਸੁਪਨਾ ਕਹਿੰਦੇ ਨਾਈਟਮੇਅਰ ਬਣਨ ਜਾ ਰਿਹਾ ਆ। ਗਾਨਾ ਇੱਕ ਟਾਈਮ ਦੇ ਉੱਤੇ ਬੜਾ ਰਾਈਜ਼ਿੰਗ ਸਟਾਰ ਵਾਂਗ ਆਪਾਂ ਮੁਲਕ ਕਹਿ ਸਕਦੇ ਸੀ, ਉਹ ਪੂਰੀ ਤਰ੍ਹਾਂ ਇਕਨੋਮਿਕ ਟਰਮੋਇਲ ਦੇ ਵਿੱਚ ਹੈਗਾ ਆ, ਤੇ ਸਪਲਾਈ ਨੂੰ ਲੈ ਕੇ ਪ੍ਰੋਬਲਮ ਹੈਗੀ ਆ। ਕਹਿੰਦੇ ਵੀ ਸਪਲਾਈ ਜ਼ਿਆਦਾ ਆ, ਡਿਮਾਂਡ ਹੈ ਨਹੀਂ, ਤੇ ਸੀਅਰ ਸਟੋਰ ਸਾਰੇ ਦੇ ਸਾਰੇ ਅਮਰੀਕਾ 'ਚ ਇਸ ਸਾਲ ਬੰਦ ਕਰਨ ਜਾ ਰਹੇ ਆ। ਤੇ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਇਹ ਸਾਰੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਰੋਤਿਆਂ, ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ, ਗਾਨਾ ਮੁਲਕ ਸਾਊਥ ਅਫਰੀਕਾ ਦੇ ਵਿੱਚ ਇੱਕ ਟਾਈਮ ਦੇ ਉੱਤੇ ਰਾਈਜ਼ਿੰਗ ਸਟਾਰ ਬਣਿਆ ਹੋਇਆ ਸੀ ਤੇ ਉਹ ਹੁਣ ਜੇ ਦੇਖਿਆ ਜਾਵੇ ਤੇ ਇਹ ਖਬਰਾਂ ਆ ਰਹੀਆਂ ਵੀ ਇਨਫਲੇਸ਼ਨ ਇੰਨੀ ਜ਼ਿਆਦਾ ਵੱਧ ਰਹੀ ਆ, ਜੋ ਲੋਕ ਉੱਥੇ ਕੰਮ ਕਰ ਰਹੇ ਆ, ਜਿਨ੍ਹਾਂ ਦੇ ਬਿਜ਼ਨੈਸਸ ਆ, ਉਹ ਸਾਰੇ ਸੋਚ ਰਹੇ ਆ ਵੀ ਆਪਾਂ ਬਿਜ਼ਨੈਸਸ ਬੰਦ ਕਰ ਦਈਏ ਕਿਉਂਕਿ ਬਚਦਾ ਹੀ ਕੁਝ ਨਹੀਂ ਹੈਗਾ।
ਕਹਿੰਦੇ ਭਈ 2019 ਦੇ ਵਿੱਚ ਵਰਲਡ ਬੈਂਕ ਨੇ ਗਾਨਾ ਨੂੰ ਫਾਸਟੈਸਟ ਗਰੋਇੰਗ ਇਕਨੋਮੀ ਦੱਸਿਆ ਸੀ ਸਾਊਥ ਅਫਰੀਕਾ ਦੇ ਵਿੱਚ। ਗਾਨਾ ਇਦਾਂ ਦਾ ਮੁਲਕ ਹੈਗਾ ਆ ਜਿੱਥੇ ਸਭ ਤੋਂ ਵੱਧ ਸੋਨਾ ਤੇ ਕੋਕੋਆ ਜਿਹੜਾ ਆ ਐਕਸਪੋਰਟ ਹੁੰਦਾ ਹੈਗਾ ਆ। ਤੇ ਇੱਕ ਟਾਈਮ ਦੇ ਉੱਤੇ ਗਾਨਾ ਦੇ ਵਿੱਚ 2019 ਤੋਂ ਪਹਿਲਾਂ 7.9% ਤੇ ਉਹਨਾਂ ਦੀ ਇਨਫਲੇਸ਼ਨ ਆ ਗਈ ਸੀ। ਉਹਨਾਂ ਦਾ ਇੱਕ ਨਵਾਂ ਪ੍ਰੈਜ਼ੀਡੈਂਟ 2017 ਚ ਇਲੈਕਟ ਹੋਇਆ ਸੀ, ਉਸ ਨੇ ਇਨਫਲੇਸ਼ਨ ਨੂੰ ਬੜੇ ਕੰਟਰੋਲ ਚ ਲਿਆਂਦਾ ਸੀ। ਅੱਜ ਦੀ ਰੇਟ 'ਚ ਤੁਸੀਂ ਬੜੇ ਹੈਰਾਨ ਹੋਵੋਗੇ, ਇਨਫਲੇਸ਼ਨ 50.3%। ਸੋ 21 ਸਾਲਾਂ ਬਾਅਦ ਕਹਿੰਦੇ ਇੰਨੀ ਜ਼ਿਆਦਾ ਜਿਹੜੀ ਉੱਥੇ ਇਨਫਲੇਸ਼ਨ ਹੋਈ ਆ। ਹੁਣ ਸਾਡੇ ਮੁਲਕ ਦੇ ਵਿੱਚ USA 'ਚ 8-9 ਦੇ ਲਾਗੇ ਇਨਫਲੇਸ਼ਨ ਆ, ਤੇ ਦੇਖੋ ਕਿੰਨੀ ਮਹਿੰਗਾਈ ਆ। ਆਪਾਂ ਕਿੰਨੇ ਸਾਰੇ ਲੋਕ ਦੇਖਦੇ ਆ ਵੀ ਹਰ ਚੀਜ਼ ਕਿੰਨੀ ਮਹਿੰਗੀ ਆ। ਜਿੱਥੇ 50% ਇਨਫਲੇਸ਼ਨ ਹੋਊਗੀ ਤੇ ਉੱਥੇ ਕਿੰਨੀ ਜ਼ਿਆਦਾ ਜਿਹੜੀ ਮਹਿੰਗਾਈ ਹੋਊਗੀ। ਸੋ ਜਿਹੜੇ ਬਿਜ਼ਨੈਸਸ ਆ ਉਹ ਧੜਾ ਧੜ ਸ਼ਟ ਡਾਊਨ ਹੋ ਰਿਹਾ। ਉਹ ਕਹਿੰਦੇ ਸਾਨੂੰ ਕੋਈ ਪ੍ਰੋਫਿਟ ਹੀ ਨਹੀਂ ਹੁੰਦਾ ਹੈਗਾ, ਲੋਕ ਸਮਾਨ ਖਰੀਦ ਨਹੀਂ ਸਕਦੇ ਹੈਗੇ। ਸੋ ਗਾਨਾ ਇੱਕ ਤਰ੍ਹਾਂ ਦੇ ਨਾਲ ਰਾਈਜ਼ਿੰਗ ਸਟਾਰ ਤੋਂ ਬਸਟ ਵੱਲ ਜਿਹੜਾ ਇੱਕ ਤਰ੍ਹਾਂ ਦੇ ਨਾਲ ਡਾਊਨ ਹੁੰਦਾ ਜਾ ਰਿਹਾ ਹੈਗਾ। ਜੀ ਬਿਲਕੁਲ। ਜਿਹੜਾ ਇਹ ਮੁਲਕ ਆ ਅਫਰੀਕਾ ਦਾ, ਇਹ ਇਸ ਦੇ ਜਿਹੜੇ ਮਾੜੇ ਹਾਲਾਤ ਜਿਹੜੇ ਹਰਜੋਤ ਸਿੰਘ ਜੀ ਹੋਏ ਨੇ ਰੀਸੈਂਟ ਜਿਹੜੇ ਉਹ ਦਿਨਾਂ ਦੇ ਵਿੱਚ, ਇਕਨੋਮਿਕ ਹਾਲਾਤ ਜਿਹੜੇ ਆਪਾਂ ਹਰਜੋਤ ਸਿੰਘ ਜੀ ਗਲੋਬਲ ਤੌਰ ਦੇ ਉੱਤੇ ਕਹਿ ਰਹੇ ਆ, ਉਹ ਕਾਫੀ ਜਿਹੜੇ ਮੁਸ਼ਕਿਲ ਹੁੰਦੇ ਜਾ ਰਹੇ ਆ। ਅਫਰੀਕਾ ਦੇ ਹੋਰ ਵੀ ਕਈ ਮੁਲਕਾਂ ਦੇ ਵਿੱਚੋਂ ਇਹ ਖਬਰਾਂ ਆ ਰਹੀਆਂ ਸੀਗੀਆਂ ਵੀ ਉਹ ਬੈਂਕਰਪਸੀਆਂ ਹੋ ਰਹੀਆਂ, ਉੱਥੇ ਬੈਂਕਰਪਟ ਹੋ ਰਹੇ ਆ, ਉਹ ਡਿਫਾਲਟ ਕਰ ਗਏ ਨੇ ਬਹੁਤ ਸਾਰੇ ਜਿਹੜੇ ਲੋਨਸ ਉਹਨਾਂ ਨੇ ਹੋਰ ਮੁਲਕਾਂ ਤੋਂ ਜਾਂ IMF ਤੋਂ ਜਿਹੜੇ ਚੱਕੇ ਸੀਗੇ ਉਸ ਨੂੰ ਜਿਹੜਾ ਉਹ ਲੈ ਕੇ। ਸੋ ਇੱਕ ਸਾਲ ਦੇ ਵਿੱਚ ਇਹ ਚੀਜ਼ ਜ਼ਰੂਰ ਸਾਰਿਆਂ ਨੂੰ ਬਹੁਤ ਧਿਆਨ ਦੇ ਨਾਲ ਧਿਆਨ ਹਿੱਤ ਜਿਹੜੀ ਉਹ ਰੱਖਣ ਵਾਲੀ ਆ ਵੀ ਜਿਹੜੇ ਖਰਚੇ ਵਗੈਰਾ ਆ, ਕਿਹੜੀਆਂ ਚੀਜ਼ਾਂ ਕਿੱਦਾਂ ਜਿਹੜੀ ਸਥਿਤੀ ਜਿਹੜੀ ਉਹ ਚੱਲ ਰਹੀ ਆ, ਮਾਰਕੀਟ ਦਾ ਪੂਰਾ ਅਨੁਭਵ ਕਰਕੇ ਉਸ ਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਚੱਲੋ, ਕਿਉਂਕਿ ਬਾਅਦ ਦੇ ਵਿੱਚ ਫਿਰ ਮੁਸ਼ਕਿਲਾਂ ਜਿਹੜੀਆਂ ਉਹ ਆ ਸਕਦੀਆਂ ਆ ਜੇ ਕੋਈ ਗਲਤ ਡਿਸੀਜਨ ਇੱਦਾਂ ਦਾ ਲੈ ਹੋ ਜਾਂਦਾ। ਕੋਈ ਵੀ ਚੀਜ਼ ਲੈ ਖਰੀਦਣ ਤੋਂ ਪਹਿਲਾਂ ਜਾਂ ਕੁਛ ਵੀ ਖਾਸ ਕਰਕੇ ਮਹਿੰਗੀ ਚੀਜ਼ ਖਰੀਦਣ ਤੋਂ ਪਹਿਲਾਂ 2-3 ਵਾਰੀ ਜਿਹੜਾ ਉਹ ਸੋਚੋ। ਸਿਆਣਿਆਂ ਦੀ ਜਿਹੜੀ ਸਲਾਹ ਉਸ ਦੇ ਵਿੱਚ ਲੈਣ 'ਚ ਕੋਈ ਹਰਜ ਨਹੀਂ ਹੈਗਾ, ਖਾਸ ਕਰਕੇ ਉਹਨਾਂ ਨੂੰ ਜਿਨ੍ਹਾਂ ਨੂੰ ਇੱਥੇ ਥੋੜ੍ਹਾ ਵਕਤ ਹੋ ਗਿਆ ਰਹਿੰਦਿਆਂ ਨੇ, ਜਿਨ੍ਹਾਂ ਨੇ ਇੱਦਾਂ ਦੇ ਰਿਸੈਸ਼ਨ ਦੇ ਜਾਂ ਡਾਊਨ ਟਰਨਸ ਜਿਹੜੇ ਆ ਉਹਨਾਂ ਨੇ ਦੇਖੇ ਹੋਣ। ਜੀ ਬਿਲਕੁਲ। ਸੋ ਸਾਰੇ ਉਹ ਡਿਫਾਲਟ ਕਰ ਗਏ, ਜਿੰਨੀਆਂ ਵੀ ਬੈਂਕਾਂ ਦੇ ਜਾਂ ਹੋਰ ਮੁਲਕਾਂ ਦੇ ਪੈਸੇ ਦੇਣੇ ਹੈਗੇ ਆ, ਤੇ ਨੈਚੁਰਲੀ ਜਿਹੜੀ ਸਿਚੁਏਸ਼ਨ ਆ ਏਦਾਂ ਹੀ ਬਣਦੀ ਆ। ਤੇ ਅਗਲੀ ਖਬਰਾਂ ਵੱਲ ਚੱਲੀਏ ਤੇ ਆਈਕੋਨਿਕ ਸਟੋਰ ਸੀਅਰਸ। ਇੱਕ ਟਾਈਮ ਦੇ ਉੱਤੇ ਇਦਾਂ ਹੁੰਦਾ ਸੀ ਵੀ USA ਦੇ ਵਿੱਚ ਕਹਿੰਦੇ ਲੋਕ ਵੀਕਐਂਡ ਤੇ ਵੀ ਚਲੋ ਯਾਰ ਸੀਅਰ ਸਟੋਰ ਨੂੰ ਚੱਲਦੇ ਆ, ਉੱਥੇ ਕੋਈ ਨਾ ਕੋਈ ਘਰ ਦਾ ਸਮਾਨ ਖਰੀਦਦੇ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ ਦੇ ਸਟੋਰ ਹੁੰਦੇ ਸੀ, ਤੇ ਪਿਛਲੇ ਸਾਲ ਬੜੇ ਸਟੋਰ ਬੰਦ ਹੋ ਗਏ। ਹੁਣ ਅੱਜ ਸੀਅਰਸ ਕੰਪਨੀ ਨੇ ਅਨਾਉਂਸ ਕੀਤਾ ਹੈ ਕਿ ਜਿੰਨੇ ਉਹਨਾਂ ਦੇ 115 ਦੇ ਕਰੀਬ ਸਟੋਰ ਪੂਰੇ USA ਦੇ ਵਿੱਚ ਰਹਿੰਦੇ ਆ, 6 ਦੇ ਕਰੀਬ ਕੈਲੀਫੋਰਨੀਆ 'ਚ, ਉਹ ਸਾਰੇ ਦੇ ਸਾਰੇ ਹੁਣ ਉਹ ਬੰਦ ਕਰਨ ਜਾ ਰਹੇ ਆ। ਤੇ ਉਹਨਾਂ ਨੇ ਆਪਣੇ ਜੋ ਸਮਾਨ ਹੈਗਾ ਸਟੋਰਾਂ ਦੇ ਵਿੱਚ ਪਿਆ ਉਹਦੇ ਉੱਤੇ 40% ਕੱਟ ਲਾ ਦਿੱਤਾ ਆ। 30 ਸਟੇਟਾਂ ਦੇ ਵਿੱਚ, ਪੋਰਟੋ ਰੀਕੋ ਦੇ ਵਿੱਚ ਜਿੰਨੇ ਵੀ ਸਟੋਰ ਆ ਉਹ ਸਾਰੇ ਸੀਅਰਸ ਵਾਲੇ ਬੰਦ ਕਰਨ ਜਾ ਰਹੇ ਆ। ਵੱਡੇ ਵੱਡੇ ਜਿਹੜੇ ਸਟੋਰ ਆ ਉਹਨਾਂ ਦੇ ਉੱਤੇ ਵੀ ਦੇਖ ਲਓ ਇੰਨਾ ਜ਼ਿਆਦਾ ਜਿਹੜਾ ਅਸਰ ਪੈ ਰਿਹਾ ਹੈਗਾ। ਸੀਅਰਸ ਨੇ ਪਹਿਲਾਂ ਬੈਂਕਰਪਸੀ ਫਾਈਲ ਕੀਤੀ ਸੀ, ਤੇ ਉਹ ਤੋਂ ਬਾਅਦ ਫਿਰ ਉਹਨਾਂ ਨੇ ਟਰਾਂਸਫਾਰਮ ਵੀ ਕੀਤਾ 2019 ਚ, ਪਰ ਉਹ ਸਰਵਾਈਵ ਨਹੀਂ ਕਰ ਸਕੇ ਹੈਗੇ। ਇਹ ਉਹ ਜਿਹੜਾ ਹਰਜੋਤ ਸਿੰਘ ਜੀ ਸਟੋਰ ਆ, ਜਿਹੜਾ ਇੱਕ ਹਿਸਾਬ ਦੇ ਨਾਲ ਮੇਲ ਆਰਡਰ ਦੇ ਉੱਤੇ ਪੂਰੇ ਦਾ ਘਰ ਦੀ ਕਿੱਟ ਵੇਚਦਾ ਹੁੰਦਾ ਸੀ। ਜੀ ਰੇਲਵੇ ਲਾਈਨ ਦੇ ਜ਼ਰੀਏ ਤੁਹਾਨੂੰ ਘਰ ਜਿਹੜਾ ਆ ਉਹ ਕਿੱਟ ਹੋਮਸ ਦੇ ਵਿੱਚ ਆਉਂਦਾ ਸੀ। 1940 ਦੇ ਜਿਹੜੇ ਇਹ ਦਹਾਕੇ ਦੀ ਆਪਾਂ ਗੱਲ ਕਰਦੇ ਆ, ਤੇ ਅੱਜ ਇਹ ਇੱਕ ਵੀ ਥਾਂ ਦੇ ਉੱਤੇ ਲੱਭਦੇ ਨਹੀਂ ਹੈ। ਸੋ ਇਹਨਾਂ ਚੀਜ਼ਾਂ ਤੋਂ ਬੰਦੇ ਨੂੰ ਸਿੱਖਣ ਦੀ ਵੀ ਇਹ ਜ਼ਰੂਰਤ ਆ ਵੀ ਜਿਹੜੀ ਗੁੱਡੀ ਚੜ੍ਹੀ ਆ ਕਿਸੇ ਦੀ ਹਮੇਸ਼ਾ ਨਹੀਂ ਚੜ੍ਹੀ ਰਹਿੰਦੀ। ਸਮੇਂ ਦੇ ਨਾਲ ਜੇ ਚੇਂਜ ਹੋਣਗੇ ਤਾਂ ਫਰਕ ਪੈਂਦਾ ਆ। ਪਿਛਲੇ ਦਹਾਕੇ ਦੇ ਵਿੱਚ ਆਨਲਾਈਨ ਸ਼ਾਪਿੰਗ ਦਾ ਅਨੁਭਵ ਲੋਕਾਂ ਨੂੰ ਚੰਗਾ ਲੱਗਾ, ਉਹਨਾਂ ਨੇ ਉਸ ਪਾਸੇ ਵੱਲ ਨੂੰ ਤਰਜੀਹ ਦਿੱਤੀ। ਉਹਦੇ ਕਰਕੇ ਹਰਜੋਤ ਸਿੰਘ ਜੀ ਵੀ ਇਹ ਜਿਹੜੇ ਸੀਅਰਸ ਹੋ ਗਏ, JC ਪੈਨੀ, ਮੇਸੀ, ਇਹ ਬਹੁਤ ਵੱਡੇ ਵੱਡੇ ਜਿਹੜੇ ਸਟੋਰ ਆ ਇਹ ਪਿੱਛੇ ਰਹਿ ਗਏ ਸਾਰੀਆਂ ਚੀਜ਼ਾਂ 'ਚ। ਉਹਦੇ ਕਰਕੇ ਉਹਨਾਂ ਨੂੰ ਸਟੋਰ ਜਿਹੜੇ ਉਹ ਬੰਦ ਕਰਨੇ ਪੈ ਰਹੇ ਆ। ਸੋ ਲਿਕੁਇਡੇਸ਼ਨ ਸੇਲਸ ਇਹ ਹੁਣ ਚੱਲ ਰਹੀਆਂ ਆ।
ਤੇ ਸਿਆਣਾ ਬੰਦਾ ਕਹਿੰਦਾ ਵੀ ਹੁਣ ਜੇ ਸੇਲਾਂ ਚੱਲਦੀਆਂ ਤੇ ਚਲੋ ਦੇਖ ਲਓ ਉੱਥੇ ਜਾ ਕੇ ਭੱਜ ਜੀ ਕੇ ਚੀਜ਼ਾਂ ਵੀ ਜਿਹੜੀਆਂ ਤੁਹਾਨੂੰ ਕੁਛ ਨਾ ਕੁਛ ਵਧੀਆ ਵੀ ਜਿਹੜੀਆਂ ਪਰ ਉਹ ਇਹਦਾ ਮਿਲ ਦੇਖੋ ਨੈਗੇਟਿਵ ਸਕਦੀਆਂ। ਇਫੈਕਟ ਵੀ ਬੜਾ ਪਿਆ। ਮੇਸੀਜ਼ ਨੇ 125 ਸਟੋਰ ਅਨਾਉਂਸ ਕਰਨ ਲਈ ਅਨਾਉਂਸਮੈਂਟ ਕੀਤੀ ਸੀ 2020 ਚ। ਹੁਣ ਤੁਸੀਂ ਦੇਖੋ ਭਈ 700 ਤੋਂ ਵੱਧ ਸਟੋਰ ਪਿਛਲੇ 3 ਸਾਲਾਂ ਚ ਕਲੋਜ਼ ਹੋਏ ਆ ਸੀਅਰਸ ਦੇ। ਬੜੇ ਬੜੇ ਮਾਲਾਂ ਚ ਹੁੰਦੇ ਸੀ, ਹੁਣ ਉਹ ਮਾਲਾਂ ਦਾ ਕੀ ਬਣੂਗਾ? ਉੱਥੇ ਜਿਹੜੇ ਉਹ ਖਾਲੀ ਹੋ ਜਾਊਗੇ। ਕਈ ਇਦਾਂ ਦੇ ਸ਼ਹਿਰ ਆ ਜਿੱਥੇ ਜੌਬਸ ਇਦਾਂ ਦੀਆਂ ਸੀਗੀਆਂ ਰੀਟੇਲ ਦੀਆਂ, Yeah. ਉਹ ਉਹਨਾਂ ਦੀਆਂ ਜੌਬਸ। ਸੋ ਸਭ ਤੋਂ ਜ਼ਿਆਦਾ ਨੁਕਸਾਨ ਸਟੂਡੈਂਟਸ, ਪਾਰਟ ਟਾਈਮਰਸ ਦਾ ਹੁੰਦਾ। ਜਿਹੜੇ ਪਾਰਟ ਟਾਈਮ ਇਦਾਂ ਦੇ ਸਟੋਰਾਂ 'ਚ ਕੰਮ ਕਰਦੇ ਹੈਗੇ ਆ, ਉਹਨਾਂ ਨੂੰ ਜੌਬਸ ਨਹੀਂ ਮਿਲਣੀਆਂ। ਸੋ ਵੱਡੀਆਂ ਕੁਝ ਕੁ ਕੰਪਨੀਆਂ ਨੇ ਸਾਰੇ ਇਹ ਜਿਹੜੇ ਬਿਜ਼ਨੈਸਸ ਮਾਰ ਦਿੱਤੇ। ਇਹ ਤੋਂ ਗਾਹਾਂ ਹੁਣ ਛੋਟੇ ਛੋਟੇ ਬਿਜ਼ਨਸ ਤੁਹਾਡੇ ਸਾਹਮਣੇ ਹੀ ਆ। ਸੋ ਇਹ ਬੜਾ, ਜੇ ਇੱਕ ਪਾਸੇ ਆਪਾਂ ਸੋਚਦੇ ਆ ਵੀ ਸਾਨੂੰ ਜੀ ਆਨਲਾਈਨ ਘਰ ਬੈਠਿਆਂ ਨੂੰ ਸੇਮ ਡੇ ਅਗਲੇ ਦਿਨ ਸਮਾਨ ਆ ਜਾਣਾ, ਤੇ ਦੂਸਰੇ ਪਾਸੇ ਤੁਸੀਂ ਦੇਖ ਲਓ ਵੀ ਤੁਹਾਡੀਆਂ ਜੌਬਸ ਵੀ ਜਿਹੜਾ ਇੰਨਾ ਕੁਝ ਜਾ ਰਿਹਾ ਹੈਗਾ। ਸੋ ਇਹਦਾ ਅਸਰ ਜਿਹੜਾ ਆ ਬਹੁਤ ਵੱਡਾ ਪੈ ਰਿਹਾ ਹੈਗਾ। ਜੀ ਬਿਲਕੁਲ। ਸੋ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਜਾਣੀਆਂ, ਬੜਾ ਕੁਛ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਹੋਣਾ ਆ। ਤੇ ਰੀਸੈਂਟਲੀ ਬੈਂਕਰਪਸੀ ਚੋਂ ਬਾਹਰ ਨਿਕਲੇ ਸੀ 22 ਸਟੋਰ ਜਿਹੜੇ ਇਹਨਾਂ ਦੇ ਜਿਹੜੇ ਉਹ ਰਹਿ ਗਏ ਸੀਗੇ, ਤੇ ਹੁਣ ਸਾਰੇ ਦੇ ਸਾਰੇ ਜਿਹੜੇ ਆ ਆਲ ਅਕ੍ਰੋਸ ਜਿਹੜੇ ਉਹ ਬੰਦ ਕਰਨ ਜਾ ਰਹੇ ਹੈਗੇ ਆ। ਸੋ ਖਤਮ ਹੋ ਗਿਆ ਜੀ ਇਹ ਇੱਕ ਨਾਮ ਹੀ ਜਿਹੜਾ ਸਿਰਫ ਇਤਿਹਾਸ ਦੇ ਵਿੱਚ ਲਿਖਿਆ ਰਹਿ ਜਾਊਗਾ, ਕਿਉਂਕਿ ਸਮੇਂ ਦੇ ਨਾਲ ਤਬਦੀਲ ਹੋਣਾ ਇਵੈਂਚੁਅਲੀ ਇਹੀ ਚੀਜ਼ ਵਾਪਰਦੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਰੀਸੈਂਟਲੀ ਇਹ ਜਿਹੜੀਆਂ ਖਬਰਾਂ ਕਾਫੀ ਪ੍ਰਚਲਿਤ ਹੋ ਰਹੀਆਂ ਵੀ ਜਿਹੜਾ ਭਾਰਤ ਆ $10 ਟ੍ਰਿਲੀਅਨ ਦੀ ਇਕੋਨਮੀ ਜਿਹੜੀ ਆ ਉਹ ਬਣਨ ਜਾ ਰਿਹਾ ਆ 2035-2000 ਤੱਕ, ਜਿਹੜਾ ਉਹ ਦੱਸਿਆ ਜਾ ਰਿਹਾ ਆ ਵੀ ਇਹ ਜਿਹੜੀ ਇਕੋਨਮੀ ਆ ਉੱਤੇ ਤੱਕ ਆਊਗੀ। ਆਲਦੋ ਹੁਣ ਟੌਪ 5 ਟੌਪ 6 ਇਕੋਨਮੀਜ਼ ਦੇ ਵਿੱਚ ਇੰਡੀਆ ਦਾ ਨਾਮ ਜਿਹੜਾ ਉਹ ਆ ਜਾਂਦਾ ਆ। ਜਿਹੜਾ ਸੈਂਟਰ ਫਾਰ ਇਕਨੋਮਿਕ ਬਿਜ਼ਨਸ ਰਿਸਰਚ ਜਿਹੜੀ ਮੋਦੀ ਦੇ ਦੁਆਰਾ ਉਹਨੇ ਜਿਹੜਾ ਕਿਹਾ ਆ, ਉਸ ਦੇ ਨਾਲ ਮੋਦੀ ਤਾਂ ਜਿਹੜਾ ਉਹ ਕਾਫੀ ਖੁਸ਼ ਹੋਊਗਾ ਵੀ ਕਹਿੰਦਾ ਵੀ ਟੌਪ 3 ਦੀਆਂ ਇਕੋਨਮੀ ਦੇ ਵਿੱਚ ਇੰਡੀਆ ਦਾ ਨਾਮ ਆ ਸਕਦਾ ਹੈ। 2022 ਜਿਹੜਾ ਕਹਿੰਦੇ ਵੀ ਕਾਫੀ ਰੌਕੀ ਜਿਹੜਾ ਆ ਇਸ ਦੇ ਲਈ ਰਿਹਾ ਹੈਗਾ ਆ। ਸੋ ਕਹਿੰਦੇ ਵੀ ਇਹ ਜਿਹੜਾ ਪ੍ਰੋਜੈਕਟਰੀ ਆ ਇਹਨਾਂ ਨੇ ਦਿਖਾਈ ਆ CEBR ਨੇ, ਉਹ ਕਹਿੰਦੇ ਵੀ ਇੰਡੀਆ ਆ ਉਹ 5th ਪਲੇਸ ਦੇ ਵਿੱਚ ਇਕਨੋਮਿਕ ਲੀਗ ਟੇਬਲ ਦੇ ਵਿੱਚ 2022 ਦੇ ਵਿੱਚ ਪਹੁੰਚ ਗਿਆ ਤੇ 2037 ਤੱਕ ਤੀਜੇ ਨੰਬਰ ਦੇ ਉੱਤੇ ਪਹੁੰਚ ਸਕਦਾ ਆ। ਪਰ ਕਹਿੰਦੇ ਵੀ ਨਾਲ ਦੇ ਨਾਲ ਇਸ ਦੇ ਖਤਰੇ ਵੀ ਜਿਹੜੇ ਆ ਉਹ ਹਨ ਵੀ ਕੀ ਇਸ ਦੇ ਵਿੱਚ ਹੋ ਸਕਦਾ। ਕਹਿੰਦੇ ਵੀ ਜਿਹੜੇ ਪੋਲੀਟੀਕਲ ਫੈਕਟਰਸ ਤੇ ਡੈਮੋਗ੍ਰਾਫਿਕਸ ਜਿਹੜੇ ਉੱਥੇ ਦੇ ਆ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੰਪਲਿਕੇਟ ਕਰ ਸਕਦੀਆਂ ਆ। ਇੰਡੀਆ ਦੀ ਜਿਹੜੀ ਪਰ ਕੈਪੀਟਾ ਇਨਕਮ ਹੈਗੀ ਆ, ਇੱਕ ਜਾਣੇ ਦੀ ਜਿਹੜੀ ਉਹ ਕਮਾਈ ਆ ਉਹ ਇੰਨੀ ਜ਼ਿਆਦਾ ਜਿਹੜੀ ਉਹ ਲਗਾਤਾਰ ਨਹੀਂ ਵੱਧ ਰਹੀ ਹੈਗੀ। ਸੋ ਮੋਦੀ ਜਿਸ ਨੇ 103 ਮਹੀਨੇ ਪਿਛਲੇ ਮੈਕਰੋ ਇਕਨੋਮਿਕ ਸਕਸੈਸ ਦੇ ਉੱਤੇ ਜਿਹੜੇ ਉਹ ਲਾਏ ਆ, ਉਹਦੇ ਨਾਲ GDP ਦਾ ਆਪਾਂ ਦੇਖਿਆ ਹੀ ਆ ਵੀ ਉੱਥੇ ਕੀ ਕੁਛ ਜਿਹੜਾ ਉਹ ਬਣਿਆ ਹੈਗਾ ਆ। ਸੋ ਪਿਛਲੇ 8 ਸਾਲ ਤੋਂ ਮੋਦੀ ਆਪਣੇ ਕਾਰਜਕਾਲ ਜਿਹੜਾ ਉਹ ਕਰ ਰਿਹਾ ਆ, ਪਰ ਲੋਕਾਂ ਦੇ ਵਿੱਚ ਨੋਟਬੰਦੀ ਨੂੰ ਲੈ ਕੇ ਤੇ ਹੋਰ ਕਈ ਸਾਰੀਆਂ ਚੀਜ਼ਾਂ ਦੇ ਨਾਲ ਡਿਜੀਟਲ ਵਾਲੇ ਪਾਸੇ ਨੂੰ ਜਿਹੜਾ ਉਹ ਧੱਕਣਾ, ਕੈਸ਼ ਦਾ ਜਿਹੜਾ ਆ ਉਹ ਪ੍ਰਵਾਹ ਨੂੰ ਇੱਕ ਹਿਸਾਬ ਦੇ ਨਾਲ ਰੋਕਣਾ, ਉਹ ਕਾਫੀ ਚੀਜ਼ਾਂ ਨੂੰ ਉਸਨੇ ਵੀ ਜਿਹੜਾ ਉਹ ਹੈਂਡਲ ਜੀ, ਕੀਤਾ ਆ। ਸੋ ਇਹਦੇ ਸੰਬੰਧ ਦੇ ਵਿੱਚ ਇਕਨੋਮਿਕਰ ਡਿਪਲੋਮੇਟ ਸ਼ਸ਼ੀ ਥਰੂਰ ਆ, ਉਹਨਾਂ ਨੇ ਕਿਹਾ ਵੀ ਐਕਸਾਈਟਮੈਂਟ ਤਾਂ ਬੜੀ ਆ ਲੋਕਾਂ 'ਚ ਵੀ $10 ਟ੍ਰਿਲੀਅਨ ਦੀ ਇਕਨੋਮੀ ਨੂੰ ਆਪਾਂ ਹਿੱਟ ਕਰ ਜਾਾਂਗੇ, ਪਰ ਕਹਿੰਦੇ ਭਈ ਉਹ ਮੇਰੇ ਮੁਤਾਬਕ ਭਈ ਜੋ ਇੰਨੀ ਜਲਦੀ ਫਾਸਟਰ ਗਰੋ ਹੋਣਾ ਆ ਉਹਦੇ ਨਾਲੋਂ ਬੈਟਰ ਗਰੋ ਹੋਣਾ ਚਾਹੀਦਾ ਆ। ਸ਼ਸ਼ੀ ਥਰੂਰ ਸਾਰਿਆਂ ਨੂੰ ਪਤਾ ਹੀ ਆ ਵੀ ਮਿਨਿਸਟਰ ਵੀ ਰਹੇ ਹੈਗੇ ਆ, ਡਿਪਲੋਮੇਟ ਵੀ ਰਹੇ ਆ, ਬੜੇ ਟੌਪ ਦੇ ਇਕਨੋਮਿਸਟ ਹੈਗੇ ਆ। ਤੇ ਉਹਨਾਂ ਨੇ ਇਹ ਕਿਹਾ ਵੀ ਜਿਸ ਹਿਸਾਬ ਦੇ ਨਾਲ ਇੰਡੀਆ ਦਾ ਡੈਮੋਗ੍ਰਾਫਿਕਸ ਡਿਵਾਈਡ ਹੋ ਰਿਹਾ ਆ, ਜੇ ਪਰਮਾਨੈਂਟ ਹੋ ਗਿਆ ਤਾਂ ਇਹਦਾ ਜਿਹੜਾ ਬੈਡ ਇਫੈਕਟ ਆ ਬਹੁਤ ਜ਼ਿਆਦਾ ਪੈਣਾ ਆ। ਹਾਂ, ਇਹ ਠੀਕ ਆ ਵੀ ਅੱਜ ਦੀ ਡੇਟ 'ਚ ਇੰਡੀਆ ਦੀ ਜਿਹੜੀ ਪੋਪੂਲੇਸ਼ਨ ਆ, ਯੰਗੈਸਟ ਜਿਹੜੀ ਮੀਡੀਅਨ ਏਜ ਆ ਉਹ 28.4 28 ਸਾਲ ਤੇ 4 ਮਹੀਨੇ ਹੈਗੀ ਆ। ਸੋ ਬੜੀ ਘੱਟ ਆ। ਤੇ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਬਰਥ ਕੰਟਰੋਲ ਜਾਂ ਹੋਰ ਹੈਗਾ ਆ, ਪੋਪੂਲੇਸ਼ਨ ਵਧਣੀ ਨਹੀਂ ਤੇ 2100 ਤੱਕ ਜਿਹੜਾ ਇਹ ਸਾਰਾ ਕੁਝ ਆਪੋਜ਼ਿਟ ਹੋ ਸਕਦਾ ਹੈਗਾ ਆ। ਦੂਸਰਾ ਇਹ ਵੀ ਆ ਵੀ ਕੁਝ ਕੰਪਨੀਆਂ ਨੇ ਹੀ ਜਿਹੜੇ ਆ ਉੱਥੇ ਇੰਨੀ ਜ਼ਿਆਦਾ ਇਨਕਮ ਹੋਈ ਆ, ਜਿਹੜੇ ਗਰੀਬ ਲੋਕ ਆ ਉਹ ਬਹੁਤ ਜ਼ਿਆਦਾ ਜਿਹੜੇ ਉੱਥੇ ਗਰੀਬ ਹੈਗੇ ਆ।
ਕਹਿੰਦੇ ਵੀ ਪੋਲੀਟੀਕਲੀ ਜਿਹੜਾ ਇਹ ਬਹੁਤ ਜ਼ਿਆਦਾ ਅਫੈਕਟ ਕਰੂਗਾ ਆਉਣ ਵਾਲੇ ਸਮੇਂ ਦੇ ਵਿੱਚ, ਵੀ ਕਿੰਨਾ ਕੁ ਜ਼ਿਆਦਾ ਇੰਡੀਆ ਨੂੰ ਉੱਪਰ ਲੈ ਕੇ ਜਾ ਸਕਦਾ ਹੈ। GDP ਇਹ ਕਹਿ ਰਿਹਾ ਵੀ ਆਉਣ ਵਾਲੇ 10 ਸਾਲ 6.5 ਪੁਆਇੰਟ ਵਧੂਗੀ, ਜਦ ਕਿ USA ਤਾਂ ਹੁਣ ਕਹਿੰਦੇ 3%, 3 ਪੁਆਇੰਟ ਤੋਂ ਵੀ ਘੱਟ ਵਧੂਗੀ ਆਉਣ ਇਸ ਸਾਲ ਦੇ ਵਿੱਚ। ਤੇ ਇੰਡੀਆ ਦੀ ਕਿੱਦਾਂ ਇੰਨੀ ਜ਼ਿਆਦਾ ਵੱਧ ਸਕਦੀ ਆ। ਸੋ ਇਹ ਕਾਫੀ ਜਿਹੜੇ ਪੁਆਇੰਟਸ ਆ ਉਹਨਾਂ ਨੇ ਫਿਗਰ ਆਊਟ ਕੀਤੇ ਹੈਗੇ। ਜੀ ਜੀ, ਆਲਦੋ ਆਬਵੀਅਸਲੀ ਜਿੱਦਾਂ ਕਿਉਂਕਿ ਉਹ ਵਿਰੋਧੀ ਪਾਰਟੀ ਦੇ ਵਿੱਚੋਂ ਹੈਗੇ ਆ, ਇਹ ਗੱਲਾਂ ਉਹਨਾਂ ਨੇ ਕਹਿਣਾ ਜਿਹੜੀਆਂ ਉਹ ਸੁਭਾਵਿਕ ਆ, ਕਿਉਂਕਿ ਉਸ ਨੂੰ ਨਿਗੇਟ ਵੀ ਜਿਹੜਾ ਉਹਨਾਂ ਨੇ ਕਰਨਾ ਹੋਣਾ ਆ। ਪਰ ਚਲੋ ਸਮਾਂ ਜਿਹੜਾ ਉਹ ਦੱਸੇਗਾ ਵੀ ਕਿਸ ਪਾਸੇ ਵੱਲ ਨੂੰ ਜਿਹੜੀ ਭਾਰਤ ਦੀ ਜਿਹੜੀ ਇਕੋਨਮੀ ਆ ਉਹ ਵਧੇਗੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਸਾਊਥ ਕੋਰੀਆ ਦਾ ਪ੍ਰੈਜ਼ੀਡੈਂਟ ਉਹ ਕਹਿ ਰਹੇ ਆ ਵੀ US ਦੇ ਨਾਲ ਉਹਨਾਂ ਦੀਆਂ ਡਿਸਕਸ਼ਨਸ ਜਿਹੜੀਆਂ ਚੱਲ ਰਹੀਆਂ ਆ, ਸਾਂਝੇ ਤੌਰ ਦੇ ਉੱਤੇ ਨਿਊਕਲੀਅਰ ਅਭਿਆਸ ਜਿਹੜਾ ਆ ਉਹ ਕੀਤਾ ਜਾ ਸਕਦਾ, ਨਿਊਕਲੀਅਰ ਐਕਸਰਸਾਈਜ਼ਸ। ਉਹਨਾਂ ਨੇ ਕਿਹਾ ਵੀ US ਲਗਾਤਾਰ ਅਸ਼ੋਰੈਂਸ ਦੇ ਰਿਹਾ ਆ ਵੀ ਨਾਰਥ ਕੋਰੀਆ ਲਗਾਤਾਰ ਆਪਣੀਆਂ ਜਿਹੜੀਆਂ ਨਿਊਕਲੀਅਰ ਕੈਪੇਬਿਲਿਟੀਜ਼ ਵਧਾ ਰਿਹਾ ਆ, ਉਸ ਤੇ ਚੱਲਦਿਆਂ ਸਾਨੂੰ ਜਵਾਬੀ ਕਾਰਵਾਈ ਦੇ ਵਿੱਚ ਇਹ ਕੁਛ ਕਰਨਾ ਪੈ ਸਕਦਾ ਹੈਗਾ ਆ। ਸੋ ਇੰਟਰਵਿਊ ਰੀਸੈਂਟਲੀ ਉਹਨਾਂ ਨੇ ਜਿਹੜੀ ਉਹ ਦਿੱਤੀ ਆ ਉੱਥੋਂ ਦੇ ਜਿਹੜੇ ਰਾਸ਼ਟਰਪਤੀ ਯੂਨ ਸੂਲ ਯੋਲ ਆ, ਉਹਨਾਂ ਨੇ ਜਿਹੜਾ ਉਹ ਦੱਸਿਆ ਹੈਗਾ ਆ। ਸੋ ਕਹਿੰਦੇ ਵੀ US ਦੇ ਨਾਲ ਨਿਊਕਲੀਅਰ ਐਕਸਰਸਾਈਜ਼ਸ ਦੇ ਬਾਰੇ ਉਹ ਹੁਣ ਸੋਚਿਆ ਜਾ ਰਿਹਾ ਆ। ਅਮਰੀਕਾ ਦੇ ਬਹੁਤ ਸਾਰੇ ਜਿਹੜੇ ਫੌਜੀ ਆ ਉਹ ਪਰਮਾਨੈਂਟਲੀ ਤੌਰ ਦੇ ਉੱਤੇ ਸਾਊਥ ਕੋਰੀਆ ਦੇ ਵਿੱਚ ਰਹਿ ਰਹੇ ਨੇ, ਜਿੱਥੇ ਕਿ ਨਾਰਥ ਕੋਰੀਆ ਦਾ ਨਿਊਕਲੀਅਰ ਥ੍ਰੈਟ ਲਗਾਤਾਰ ਖਤਰਾ ਜਿਹੜਾ ਉਹ ਵੱਧਦਾ ਜਾ ਰਿਹਾ। ਪਿਛਲੇ ਸਾਲ ਦੇ ਵਿੱਚ ਵੀ ਨਾਰਥ ਕੋਰੀਆ ਨੇ ਦਰਜਨਾਂ ਹੀ ਜਿਹੜੇ ਮਿਜ਼ਾਈਲਸ ਆ, ਬਲਾਸਟਿਕ ਮਿਜ਼ਾਈਲਸ ਆ, ਉਹਨਾਂ ਦਾ ਨਿਰੀਖਣ ਕੀਤਾ ਆ, ਜਿਹੜਾ ਕਦੀ ਸੀ ਆਫ ਜਾਪਾਨ ਆ ਉਸ ਦੇ ਇਰਦ ਗਿਰਦ ਜਿਹੜੇ ਉਹ ਡਿੱਗਦੇ ਰਹੇ ਆ, ਜਿਹਦੇ ਕਰਕੇ ਦੋਨੋਂ ਹੀ ਮੁਲਕ ਸਾਊਥ ਕੋਰੀਆ ਤੇ ਜਿਹੜਾ ਜਾਪਾਨ ਆ ਉਹ ਖਤਰਾ ਜਿਹੜਾ ਆ ਉਸ ਚੀਜ਼ ਨੂੰ ਮੰਨਦੇ ਹੈਗੇ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ, ਪਰ ਇੱਕ ਤਣਾਅ ਵਾਲਾ ਮਾਹੌਲ ਦੁਨੀਆ ਦੇ ਇਸ ਹਿੱਸੇ ਦੇ ਵਿੱਚ ਵੀ ਪੈਦਾ ਹੋ ਰਿਹਾ ਹੈ। ਜੀ, ਕਹਿੰਦੇ 1 ਸਾਲ 'ਚ ਕਿੰਨਾ ਕੁਛ ਚੇਂਜ ਹੋ ਸਕਦਾ ਆ, ਇਹ ਬੰਦਾ ਸੋਚ ਵੀ ਨਹੀਂ ਸਕਦਾ। 2022 ਦੇ ਸ਼ੁਰੂ ਦੇ ਵਿੱਚ ਜੋ ਰੀਅਲ ਸਟੇਟ ਮਾਰਕੀਟ ਸੀ ਪੂਰੀ ਦੁਨੀਆ ਦੇ ਵਿੱਚ, ਉਹਦੀ ਇੰਨੀ ਜ਼ਿਆਦਾ ਡਿਮਾਂਡ ਸੀ ਭਈ ਪੂਰੀ ਦੁਨੀਆ ਦੇ ਲੋਕ ਇਹ ਸੋਚਦੇ ਸੀ ਵੀ ਹੁਣ ਸਾਨੂੰ ਕੋਈ ਪ੍ਰਾਪਰਟੀ ਜਿਹੜੀ ਨਹੀਂ ਲੱਭਣੀ ਹੈਗੀ। ਇਹ 1 ਜਨਵਰੀ 2022 ਦੀ ਗੱਲ ਕਰਦੇ ਆ। ਹੁਣ ਜਨਵਰੀ ਦਾ ਪਹਿਲਾ ਹਫ਼ਤਾ 2023 ਦੀ ਗੱਲ ਕਰਦੇ ਜਾਈਏ, ਕਹਿੰਦੇ ਪੂਰੀ ਤਰ੍ਹਾਂ ਜਿਹੜਾ ਆ ਉਲਟ ਪੁਲਟ ਹੋ ਗਿਆ ਹੈਗਾ। ਅੱਜ ਦੀ ਡੇਟ ਦੇ ਵਿੱਚ ਕੋਈ ਵੀ ਜਿਹੜਾ ਬੰਦਾ ਆ ਉਹ ਰੀਅਲ ਸਟੇਟ ਬਾਈ ਨਹੀਂ ਕਰਨਾ ਚਾਹੁੰਦਾ, ਉਹ ਵੇਟ ਕਰਨਾ ਚਾਹੁੰਦਾ ਵੀ ਕੀ ਹੋਊਗਾ, ਕਿਉਂਕਿ 1 ਸਾਲ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਇੰਟਰਸਟ ਰੇਟ ਵੱਧ ਗਿਆ, ਉਹਦੇ ਨਾਲ ਸਾਰਾ ਕੁਛ ਚੇਂਜ ਹੋ ਗਿਆ। 3 ਸਾਲ ਪੂਰੀ ਦੁਨੀਆ ਦੇ ਵਿੱਚ, ਅਮਰੀਕਾ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਪੈਂਡੇਮਿਕ ਬੂਮ ਰਿਹਾ। ਕਹਿੰਦੇ ਪੈਂਡੇਮਿਕ ਇੱਕ ਪਾਸੇ ਤਾਂ ਕਰੋਨਾ ਦਾ ਰੌਲਾ ਸੀ, ਦੂਜੇ ਪਾਸੇ ਜੋ ਰੀਅਲ ਸਟੇਟ ਸੀ ਉਹਦੀਆਂ ਜਿਹੜੀਆਂ ਪ੍ਰਾਈਸਿਸ ਬਹੁਤ ਉੱਪਰ ਗਈਆਂ ਹੈਗੀਆਂ। ਪਰ ਜੋ ਹੁਣ ਪਿਛਲੇ ਮਹੀਨਿਆਂ ਦੇ ਵਿੱਚ ਦੇਖਿਆ ਵੀ ਇੱਕਦਮ ਹੀ ਜੋ ਰੀਅਲ ਸਟੇਟ ਮਾਰਕੀਟ ਆ ਉਹ ਬਹੁਤ ਸਲੋ ਹੋ ਗਈ ਆ, ਲੋਕ ਘਰ ਨਹੀਂ ਖਰੀਦ ਰਹੇ ਤੇ ਇੰਟਰਸਟ ਰੇਟ ਕਾਫੀ ਹਾਈ ਆ। ਹਜੇ ਵੀ ਨਹੀਂ ਪਤਾ ਵੀ ਇੰਟਰਸਟ ਰੇਟ ਹੋਰ ਕਿੰਨਾ ਕੁ ਵਧਣਾ ਹੈਗਾ। ਸੋ ਇਹਦਾ ਅਸਰ 1 ਸਾਲ ਦੇ ਵਿੱਚ ਤੁਸੀਂ ਦੇਖ ਸਕਦੇ ਆ ਵੀ ਇੱਕ ਚੀਜ਼ ਟੌਪ ਤੋਂ ਜਾਣ ਤੇ ਬਿਲਕੁਲ ਬਾਟਮ ਤੇ ਕਿੱਦਾਂ ਆ ਗਈ। ਜੀ ਬਿਲਕੁਲ। ਸੋ ਚੇਂਜਸ ਜਿਹੜੇ ਆ ਅੱਜ ਕੱਲ੍ਹ ਫਾਸਟ ਹੁੰਦੇ ਆ, ਤੇਜ਼ੀ ਦੇ ਨਾਲ ਹੁੰਦੇ ਆ। ਜਿਉਂ-ਜਿਉਂ ਜ਼ਮਾਨਾ ਤੇਜ਼ ਹੋ ਰਿਹਾ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਦੇ ਵਿੱਚ ਤੇਜ਼ੀ ਦੇ ਨਾਲ ਦੇਖੀਆਂ ਐਗਜ਼ਾਮਪਲ ਉਹਨੇ ਦਿੱਤੀ ਹੈ, ਕਹਿੰਦੇ ਵੀ ਸੈਨ ਫਰਾਂਸਿਸਕੋ ਇੱਕ ਟਾਈਮ ਤੇ ਇਹ ਹਾਲ ਹੋਇਆ ਸੀ, $3500 ਨੂੰ 1 ਬੈਡਰੂਮ ਦੀ ਅਪਾਰਟਮੈਂਟ ਨਹੀਂ ਮਿਲਦੀ ਸੀ। ਅੱਜ ਦੀ ਡੇਟ 'ਚ 40-50% ਅਪਾਰਟਮੈਂਟਾਂ ਤੇ 60% ਤੋਂ ਵੀ ਜ਼ਿਆਦਾ ਜਿਹੜੇ ਬਿਜ਼ਨਸ ਆਫਿਸਿਸ ਉਹ ਖਾਲੀ ਪਏ ਆ, ਕਿਉਂਕਿ ਘਰੋਂ ਕੰਮ ਕਰਨਾ ਸ਼ੁਰੂ ਕਰਤਾ, ਕੰਪਨੀਆਂ ਮੂਵ ਹੋ ਗਈਆਂ। ਇੱਕ ਟਾਈਮ ਦੇ ਉੱਤੇ ਬਹੁਤ ਹੀ ਪ੍ਰੋਸਪਰਸ ਸੈਨ ਫਰਾਂਸਿਸਕੋ ਦੀ ਲਗਜ਼ਰੀ ਹਾਊਸਿੰਗ ਮਾਰਕੀਟ ਸੀਗੀ, ਬੂਮ ਪੂਰਾ ਸੀ ਉੱਥੇ, ਤੇ ਇਸ ਟਾਈਮ ਪੂਰਾ ਮੈਲਟ ਡਾਊਨ ਹੋਇਆ ਪਿਆ ਹੈਗਾ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਆਪਣਾ ਸਮਾਪਤੀ ਦੇ ਵੱਲ ਨੂੰ ਆ ਤੇ ਇਹੀ ਚਲੋ ਆਪਾਂ ਉਮੀਦ ਕਰਦੇ ਆ ਸਰੋਤਿਆਂ ਦੇ ਲਈ ਵੀ, ਸਾਡੇ ਦਰਸ਼ਕਾਂ ਦੇ ਲਈ ਵੀ ਵਧੀਆ ਹੈ ਜਿਹੜਾ ਸਾਲ ਜਿਹੜਾ ਉਹ ਰਵੇ। ਤੇ ਇਦਾਂ ਹੀ ਜਿਹੜਾ ਤੁਹਾਡੇ ਲਈ ਵੱਖ-ਵੱਖ ਵੰਨ-ਸੁਵੰਨੇ ਪ੍ਰੋਗਰਾਮ ਜਿਹੜੇ ਉਹ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ। ਨਵੇਂ ਹੋਰ ਪ੍ਰੋਗਰਾਮ ਵੀ ਆਪਾਂ ਇਸ ਦੇ ਵਿੱਚ ਐਡ ਆਪਾਂ ਕਰਨ ਜਾ ਰਹੇ ਹਾਂ। ਸੋ ਉਹਦੇ ਲਈ ਵੀ ਦੇਖਦੇ ਰਹੋ। ਸਮੇਂ ਵੀ ਜਿਹੜੇ ਚੇਂਜਸ ਜੇ ਕਰਨੇ ਹੋਏ, ਤੁਹਾਡੀ ਜਿੱਦਾਂ ਦੀ ਫੀਡਬੈਕ ਰਹੀ ਉਸ ਹਿਸਾਬ ਦੇ ਨਾਲ ਆਪਾਂ ਸਮੇਂ ਵੀ ਜਿਹੜੇ ਪ੍ਰੋਗਰਾਮ ਦੇ ਕੁਛ ਜਿਹੜੇ ਚੇਂਜ ਕੀਤੇ ਜਾ ਸਕਦੇ ਆ। ਸੋ ਸੁਣਦੇ ਰਿਹਾ ਕਰੋ, ਦੇਖਦੇ ਰਿਹਾ ਕਰੋ, ਤਾਂ ਜੋ ਤੁਹਾਨੂੰ ਜਿਹੜਾ ਉਹ
ਪਤਾ ਲੱਗਦਾ ਰਹੇ। ਤੇ ਬਾਕੀ ਜਿਹੜੇ ਸਾਡੇ YouTube ਦਾ ਚੈਨਲ ਆ, Facebook ਦਾ ਫੈਨ ਪੇਜ ਆ, ਉਸ ਨੂੰ ਵੱਧ ਤੋਂ ਵੱਧ ਫੋਲੋ ਕਰੋ, ਸਬਸਕ੍ਰਾਈਬ ਕਰੋ। ਸੋ ਹੋਰ ਵੀ ਬਹੁਤ ਸਾਰਾ ਜਿਹੜਾ ਨਵਾਂ ਵੀਡੀਓ ਕੰਟੈਂਟ ਆ ਉਸ ਦੇ ਰੂਪ ਦੇ ਵਿੱਚ ਤੁਹਾਡੇ ਲਈ ਆਪਾਂ ਪ੍ਰੋਗਰਾਮਸ ਆ ਉਸ ਰੂਪ ਦੇ ਵਿੱਚ ਵੱਧ ਤੋਂ ਵੱਧ ਇਸ ਸਾਲ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਜਿਹੜੀ ਕਰਾਂਗੇ। ਚਾਹੇ ਗੁਰੂ ਘਰਾਂ ਤੋਂ ਸਮਾਗਮ ਨੇ, ਨਗਰ ਕੀਰਤਨ ਹੋਣ, ਚਾਹੇ ਪੰਜਾਬ ਦੇ ਅਹਿਮ ਸਮਾਗਮ ਨੇ, ਇੱਥੋਂ ਦੀਆਂ ਹੋਰ ਜਿਹੜੀਆਂ ਗਤੀਵਿਧੀਆਂ ਆ ਉਹ ਆਪਾਂ ਤੁਹਾਡੇ ਲਈ ਪੇਸ਼ ਕਰਦੇ ਜਿਹੜੇ ਉਹ ਰਵਾਂਗੇ। ਸੋ ਜ਼ਰੂਰ ਤੁਸੀਂ ਆਪਣਾ ਜਿਹੜਾ ਸਾਥ ਆ ਉਹ ਬਣਾ ਕੇ ਰੱਖਣਾ ਆ। ਤੇ ਪੰਜਾਬੀ ਰੇਡੀਓ USA ਦੀ ਐਪ ਡਾਊਨਲੋਡ ਕਰੋ, ਜਿਹੜਾ YouTube ਚੈਨਲ ਆ ਉਸ ਨੂੰ ਸਬਸਕ੍ਰਾਈਬ ਕਰੋ, YouTube Facebook ਦਾ ਪੇਜ ਆ ਉਸ ਨੂੰ ਫੋਲੋ ਕਰੋ। ਤੇ ਜਿਨ੍ਹਾਂ ਦੇ ਕੋਲ ਰੇਡੀਓ ਸੈਟਸ ਅਜੇ ਨਹੀਂ ਹੈਗੇ ਉਹਨਾਂ ਨੂੰ ਇੱਧਰ ਲੈਣ ਦੇ ਲਈ ਕਹੋ ਜਾਂ ਉਹਨਾਂ ਨੂੰ ਲੈ ਕੇ ਦਿਓ। ਤੁਸੀਂ ਗਿਫਟ ਵੀ ਜਿਹੜੇ ਨਿਊ ਈਅਰ ਦੇ ਉੱਤੇ ਪੰਜਾਬੀ ਰੇਡੀਓ USA ਦੇ ਇੰਟਰਨੈਟ ਰੇਡੀਓ ਸੈਟਸ ਕਰ ਸਕਦੇ ਆ, ਜਿਹੜੇ ਕਿ ਦੁਨੀਆ ਭਰ ਦੇ ਵਿੱਚ ਕਿਤੇ ਵੀ ਤੁਸੀਂ ਉਸ ਨੂੰ ਚਲਾ ਸਕਦੇ ਆ। ਸੋ ਜ਼ਰੂਰ ਇਸ ਚੀਜ਼ ਦੇ ਬਾਰੇ ਵੀ ਜਿਹੜਾ ਸੋਚੋ। ਵੱਧ ਤੋਂ ਵੱਧ ਸਰੋਤਿਆਂ ਨੂੰ ਜੋੜਨਾ, ਦਰਸ਼ਕਾਂ ਨੂੰ ਜੋੜਨਾ, ਇਹੀ ਇੱਕ ਸਭ ਤੋਂ ਵੱਡਾ ਤੁਸੀਂ ਗਿਫਟ ਦੇ ਸਕਦੇ ਆ ਪੰਜਾਬੀ ਰੇਡੀਓ USA ਨੂੰ। ਸੋ ਉਸ ਚੀਜ਼ ਦੇ ਵਿੱਚ ਜਿਹੜਾ ਉਹ ਤੁਸੀਂ ਜ਼ਰੂਰ ਆਪਣਾ ਸਾਥ ਦਿਓ ਜੀ। ਤੇ ਇੱਦਾਂ ਹੀ ਇਸ ਸਾਲ ਦੇ ਵਿੱਚ ਵੀ ਪਿਛਲੇ ਸਾਲਾਂ ਵਾਂਗੂ ਤੁਹਾਡੇ ਜਿਹੜੇ ਸਾਥ ਦੀ ਉਹ ਸਾਨੂੰ ਜ਼ਰੂਰਤ ਰਹੇਗੀ। ਆਸ ਆ ਵੀ ਤੁਸੀਂ ਇੱਦਾਂ ਹੀ ਸਾਥ ਜਿਹੜਾ ਉਹ ਤੁਸੀਂ ਦਿੰਦੇ ਰਹੋਗੇ ਜੀ। ਇੱਕ ਵਾਰੀ ਫੇਰ ਸਾਡੇ ਜਿੰਨੇ ਵੀ ਸਰੋਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਸਾਰਿਆਂ ਨੂੰ ਚੰਗੀ ਸਿਹਤ ਬਖਸ਼ੇ ਜੀ। ਤੇ ਹੁਣ ਆਪਾਂ ਲਵਾਂਗੇ ਜੀ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।